ऐसा तो बंदा सिर्फ रिश्तेदारों दी रजाइयां ही गर्म करदा यार 5 ਮਿੰਟ ਲੰਮੇ ਪਾਤਾ ਫਿਰ 5 ਮਿੰਟ ਲੰਮੇ ਅੱਛਾ ਭੱਜ ਗਿਆ ਤੇ ਇਹਦਾ ਬੁੜਾ ਛੱਡ ਆਇਆ ਉਹਨਾਂ ਨੂੰ ਕਹਿੰਦਾ ਫੁੱਟ ਗਿਆ ਸੀ ਅੱਜ ਹੀ ਦੇਖ ਲਓ ਦਿਖਾਓ ਮੌਤ ਦੇ ਖੂਹ ਤਾਂ ਬਾਰ ਬੰਦ ਕੀਤਾ ਹੁੰਦਾ ਨਹੀਂ ਐ ਉਹਨਾਂ ਵੀ ਕਰ ਦਿੰਦੇ ਕਰ ਦਿੰਦੇ। ਸਟਾਰ ਜੀ ਵੇਖ ਲਓ ਅੰਨਿਆਂ ਦਾ ਸਿਨੇਮਾ ਹੁੰਦਾ ਇਹਨੇ ਵੀ ਸਟੇਟ ਚਲਾਇਆ ਹਮੇ ਤੂੰ ਆਪਣੋਂ ਨੇ ਲੂਟਾ ਇਹਦਾ ਅਬੂ ਕਹਿੰਦਾ ਅੱਜ ਘਰ ਨਾ ਵੜਿਆ ਜਦੋਂ ਦਰਿਆ 'ਚ ਪੱਥਰ ਸਿੱਟਦਾ ਮਿੱਠੇ ਤੈਨੂੰ ਪਤਾ ਕੀ ਹੁੰਦਾ ਉਹ ਵੱਡਾ ਮਛਲਾ ਬਾਹਰ ਆਉਂਦਾ ਕਹੂਗਾ ਉਹ ਦੇਖ ਪੱਥਰ ਤੇਰੀ ਭਰਜਾਈ ਤੇ ਵੱਜ ਗਿਆ ਪੁੱਛ ਲੋ अस्सलाम वालेकुम नाज़रीन टी टाइम में खुश आमदीद ਨਵੀਂ ਛੋਟੀ ਗੁੱਲੀ ਹੁੰਦੀ ਹੈ नाज़रीन आज हमारे साथ मौजूद हैं वही हमेशा की तरह हमारी बहुत प्यारी टीम सजाद जानी ऑफिशियल की मुस्तकिल परमानेंटली और लवली टीम मिठापुरिया दानिश नोनी भाई और हमारा बहुत ही खूबसूरत फनकार उभरता हुआ सितारा सितारा आने वाले वक्त का स्टार मेरी दुआएं और मेरी बेस्ट विशेस इन लोगों के साथ हैं हसनैन हनी ਓਏ ਮਾਟੀ ਟੈਡੀ उम्मीद है मुझे भी आप मोहब्बत करते हैं ਆਪ ਤਾਂ ਬੜੇ ਹੈ ਤੁਹਾਡੇ ਨਾਲ ਜ਼ਮਾਨਾ ਮੁਹੱਬਤ ਕਰਦਾ ਭਾਣ ਲੈਦਾ ਮਿੱਠਾ ਬਾਤ ਤੱਕ ਬੇਸਿਸ ਨਹੀਂ ਕੀਤੀ ਭਾਈ ਤੁਸੀਂ ਸਾਡੇ ਜ਼ਮਾਨੇ ਵਿੱਚ ਇੱਕ ਸਦੀ ਦਾ ਨਾਂ ਹੈ ਫੈਸਲ ਓਕੇ ਲੋਕੀ ਝੋਲੀਆਂ ਚੁੱਕ ਚੁੱਕ ਕੇ ਤੁਹਾਡੇ ਨਾਲ ਪਿਆਰ ਕਰਦੇ ਨਹੀਂ ਬਾਹਾਂ ਖੋਲ ਖੋਲ सर मैं एक छोटी सी ਤੁਹਾਨੂੰ ਦੇਖ ਕੇ ਤੇ ਲੋਕੀ ਪਿਆਰ ਵਟਦੇ ਆ ਇੰਜ ਕਰਕੇ सर मैं छोटी सी एक बात करना चाहूंगा यहाँ ਲੈ ਵੀ ਮੇਰੇ ਕੋਲ ਲਿਖਾ ਲੈ ਤੇ 150 ਮੰਗਣਾ ਹੀ ਇਦਾਂ ਦਾ ਬੱਚਾ ਨਾ ਟਿਕ ਤੇ ਗੁਜ਼ਾਰਾ ਕਰਦਾ ਹੁੰਦਾ ਸਕਦੇ ਚੱਲ ਕਰਨਾ सर मैं एक छोटी सी बात ये कहूंगा आपसे कि पूरी दुनिया में मैंने बहुत सारे फन ਇਦਾਂ ਦੇ ਬੱਚੇ ਨੂੰ ਪਿਓ ਨੇ ਸਖਤੀ ਨਾਲ ਕਹਿੰਦਾ ਓਏ ਤੂੰ ਮੇਰੇ ਬਿਸਤਰੇ ਤੇ ਨਹੀਂ ਪੈਣਾ ਤੂੰ ਮੈਨੂੰ ਮੂੰਹ ਹੀ ਨਹੀਂ ਲਾਉਣਾ अच्छा ये जेन्युइन गल ਇੰਨਾ ਜਾਣਦਾ ਅੱਲਾ ਜ਼ਿੰਦਗੀ ਕਰੇ ਨੋਨੀ ਭਾਈ ਮਾਸ਼ਾਅੱਲਾ ਸਭ ਤੋਂ ਖੂਬਸੂਰਤ ਇਹਦੀ ਗੱਲ ਲੱਗਦੀ ਕਿ ਅਦਬ ਦੇ ਦਾਇਰੇ 'ਚ ਰਹਿੰਦਾ ਬਿਲਕੁਲ ਐਤਾ ਤਾਂ ਬੰਦਾ ਸਿਰਫ ਰਿਸ਼ਤੇਦਾਰਾਂ ਦੀਆਂ ਰਜ਼ਾਈਆਂ ਹੀ ਗਰਮ ਕਰਦਾ ਯਾਰ 5 ਮਿੰਟ ਲੰਮੇ ਪਾਤਾ ਫਿਰ 5 ਮਿੰਟ ਲੱਗੇ ਮੈਂ ਨਹੀਂ ਆ ਜ਼ਰਾ ਬਤਾਈ ਤੁਰ ਗਰਮ ਚਾਲੂ ਚੱਲ ਅੱਛੀ ਗੱਲ ਹੈ ਬਾਦ ਇਦਾਂ ਦੇ ਬੱਚੇ ਨੂੰ ਮੀਕੋ ਗੱਲ ਕੋਈ ਇੱਥੇ ਬੈਠਾ ਰੋਟੀ ਖਾਈ ਜਾਂਦੇ ਆ ਉੱਥੇ ਜਾ ਕੇ ਟਰਪੀ ਦੇਖ ਲੈ ਬੋਰਡ ਕਰੋਈ ਚੱਲਣ ਰਹੀ ਹੈ ਵੱਡਾ ਭਰਾ ਵੀ ਕਹਿੰਦਾ ਹੁੰਦਾ ਯਾਰ ਚੈੱਕ ਕਰੀ ਪਾਣੀ ਗਰਮ ਹੋ ਗਿਆ ਨਾਜ਼ਰੀਨ ਮੈਂ ਆਪਣੇ ਉਸਤਾਦ ਦੇ ਜਦੋਂ ਫੁੱਲ ਸੌਣ ਲੱਗਦੇ ਨੇ ਤੇ ਇਹੋ ਜਿਹੇ ਬੰਦੇ ਨੂੰ ਕਹਿੰਦੇ ਜਾ ਕੁੰਡੀ ਕੱਢੀ ਇੱਕ ਵਾਰੀ ਚੈੱਕ ਕਰ ਯਾਰ ਸਾਰੇ ਸੁੱਤੇ ਹੋ ਨਾ ਪਿਓ ਇਦਾਂ ਦੇ ਬੱਚੇ ਉਠਾ ਚਲੋ ਦੇਖ ਕਿਚਨ ਚ ਕੌਣ ਆ ਬਿੜਕਾਈ ਆ ਨਾਜ਼ਰੀਨ ਪਿਆਰ ਮੁਹੱਬਤ ਵੰਡਣਾ ਸਿੱਖੋ ਮੁਹੱਬਤਾਂ ਸਮੇਟਣੀਆਂ ਸਿੱਖੋ ਤੇ ਵੰਡਣੀਆਂ ਸਿੱਖੋ ਵਾਹ ਵਾਹ ਤੁਸੀਂ ਅਗਰ ਵੇਖਣਾ ਹੈ ਨਾ ਕਿ ਤੁਹਾਡੇ ਨਾਲ ਲੋਕ ਕਿੰਨੀ ਮੁਹੱਬਤ ਕਰਦੇ ਯਾਨੀ ਕਿ ਇਹ ਦਸੰਬਰ ਜਨਵਰੀ ਫਰਵਰੀ ਇਹ 2 ਮਹੀਨੇ ਤੁਸੀਂ ਕਮਰੇ 'ਚ ਵੇਖਣਾ ਤੁਸੀਂ ਸਿਰਫ ਚੈੱਕ ਕਰਨਾ ਕਿ ਮੇਰੇ ਨਾਲ ਕਿੰਨੀ ਮੁਹੱਬਤ ਹੈ ਸਿਰਫ ਪੱਖੇ ਦਾ ਬਟਨ ਥੱਲੇ ਕਰਨਾ ਤੇ ਵੇਖਣਾ ਰਿਐਕਸ਼ਨ ਕਿ ਕਿਹੜਾ ਓਏ पागल ਯਾਰ ਇਹ ਅਦਮਾਣਾ ਆਹੋ ਅਡੀਟਾ ਵੇਖਣ ਤੋਂ ਬਾਅਦ ਨਾ ਜ਼ਮਾਨਾ ਕਮਰੇ ਦੇ ਸਿਰਫ ਪੱਖਾ ਨਾ ਇਹਨਾਂ ਲੜਾਈ ਕਰਾਉਣੀ ਡੋਨਟ ਟਰਾਈ ਐਟ ਹੋਮ ਤੁਸੀਂ ਸਿਰਫ ਦੇਖਣਾ ਹੈ ਕਿ ਕਿਹੜਾ ਕਿਹੜਾ ਤੁਹਾਡੇ ਨਾਲ ਮੁਹੱਬਤ ਕਰਦਾ ਨਿਚੋੜ ਨਿਕਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਆਹ ਬੰਦਾ ਤਾਂ ਮੁਹੱਬਤ ਕਰਦਾ ਆਹ ਬੰਦਾ ਮੈਨੂੰ ਗਾਲਾਂ ਕੱਢਦਾ ਤੁਸੀਂ ਸਿਰਫ ਪੱਕਾ ਥੱਲੇ ਕਰਨਾ ਯਾਰ ਨੋਨੀ ਨਾ ਹਮਾਮ ਦੇ ਬਾਹਰ ਬੈ ਕੇ ਅਖਬਾਰ ਪੜਨ ਡਿਆ ਤੇ ਬੱਚੇ ਨੇ ਹੈਲੋ ਮੁਹੱਬਤ ਟੈਸਟ ਹੋ ਰਹੀ ਕਿਸੇ ਨੇ ਪੱਖਾ ਚਲਾਤਾ ਹੀ ਯਾਰ ਸ਼ਰਾਨ ਤੇਰੀ ਮੇਰੀ ਲੜਾਈ ਹੋ ਓ ਯਾਰ ਸ਼ਰਾਦ नाजुक भी बैठे हैं हम ਕੀ ਬਾਤ ਹੈ ਵੀ ਤੇਰਾ ਐਡਾ ਤੂੰ ਟਾਈ ਆਦਮੀ ਹੈ ਯਾਰ ਬੜੀ ਗੱਲ ਤੇ ਅਮਲ ਕਰਦੇ ਠੀਕ ਹੈ ਐਡਾ ਨਹੀਂ ਅਮਲ ਕਰਨਾ ਤੂੰ ਸਾਡੇ ਤੇ ਦੱਸ ਯਾਰ ਦੱਸ ਜੀ ਆਡੀਅנס ਨੂੰ ਕਿਹਾ ਵਾ ਤੂੰ ਅੱਗੋਂ ਕਹਿ ਔਨ ਕੈਮਰਾ ਹੋਰ ਗੱਲ ਹੁੰਦੀ ਆ ਆਫ ਕੈਮਰਾ ਹੋਰ ਗੱਲ ਹੁੰਦੀ ਆ ਦੱਸ ਯਾਰ ਅੱਲਾ ਰਹਿਮ ਕਰੇ सर मैं एक छोटी सी बात एक मिनट ओए। ਪੱਕਾ ਚੱਲਿਆ ਦੋਨੀਆਂ ਚ ਬੈ ਕੇ ਅਖਬਾਰ ਪੜਨ ਡਿਆ ਇੱਕ ਬੱਚੇ ਨੇ ਥੱਲੋਂ ਅੱਗ ਲਾਤੀ ਤੇ ਪੜਦਾ ਕਹਿੰਦਾ ਓਏ ਆ ਕਿਹੜੇ ਇਲਾਕੇ ਚ ਅੱਗ ਲੱਗੀ ਹੁਣ ਅੱਛਾ ਨਾ ਯਾਰ ਭਾਈ ਫੈਸਲ ਇੱਕ ਸਾਈਕਲਾਂ ਵਾਲਾ ਇਹਨੂੰ ਆਪਣੀ ਦੁਕਾਨ ਤੇ ਭਾ ਗਿਆ ਵੀ 5 ਮਿੰਟ ਧਿਆਨ ਰੱਖੀ ਉਹ ਚੱਲ ਗਿਆ ਤੇ ਉਹਦੇ ਪੈਂਚਰ ਚੈੱਕ ਕਰਨ ਵਾਲੇ ਦਾ ਆਪਣੇ ਚ ਟੈਂਕ ਘੋਲ ਕੇ ਬੈਠੇ ਮੈਂ ਕੋਈ ਹਰਕਤ ਕੀਤੀ ਅੱਜ ਕਰੀਦਾ ਵਾ ਯਾਰ ਐਦੀ ਮੋਟਰਸਾਈਕਲ ਪੈਂਚਰ ਹੋ ਗਈ ਤੇ ਪਿੰਡ ਆਪਣੇ ਪੀਰਾਂ ਨੂੰ ਫੋਨ ਕਰਕੇ ਕਹਿੰਦੇ ਤੂੰ ਆ ਕਰੋ ਇੱਕ ਪੈਂਚਰ ਹੀ ਹੋਵੇ सर मैं एक छोटी सी बात आपसे ये करना चाहूंगा कि ਐਦਾਂ ਦਾ ਪੀਰ ਨੂੰ ਵੀ ਕਹਿ ਦਿੰਦਾ ਓਏ ਉਰੇ ਆ ਚੱਲ हाँ छोटी सी बात आपका बहुत बड़ा नाम है माशाल्लाह फैसल अहमद साहब बेशक, बेशक। अल्लाह पाक ने आपको एक ब्रांड बनाया है
और मुझे आपकी सारी कॉमेडी बहुत पसंद है, लेकिन ऑडियंस में मैंने देखा कि आपका एक लफ्ज बहुत पसंद किया जाता है, वो जिसको बोलते हैं आप अच्छा। वो एक दफा दोबारा ਕਿਹੜਾ कोई गल करिए ना। ਕਹਿ ਦਾਂਗਾ ਉਹ ਆਪਣੇ ਹਿਸਾਬ ਨਾਲ ਜਿੱਥੇ ਆਏਗਾ ਯਾਰ ਤੁਹਾਡਾ ਅੱਛਾ ਮੇਰੇ ਇੱਥੇ ਵਜਦਾ ਜਿਹੜਾ ਅੱਛਾ ਨਾਜ਼ਰੀਨ ਇੱਕ ਨਾ ਕਹਿੰਦੇ ਹੁੰਦੇ ਜਦੋਂ ਕੋਈ ਗੱਲ ਤੁਹਾਨੂੰ ਕਿਸੇ ਦੀ ਪਸੰਦ ਨਾ ਆਵੇ ਤਾਂ ਫਿਰ ਐਦਾਂ ਹੀ ਹੈ ਨਹੀਂ ਇੱਕ ਹੋਰ ਲਫ਼ਜ਼ ਕਹਿੰਦੇ ਹੁੰਦੇ नहीं, एक बार दोबारा मैं कहूंगा अच्छा नाज़रीन सब तो खूबसूरत ਜਿਹੜਾ ਬਦਲਾ ਹੈ ਨਾ ਖਾਮੋਸ਼ ਰਹਿਣਾ ਇੱਕ ਸਿਆਣੀ ਜੀ ਮਾਈ ਨੋਲੀ ਦੇ ਕੋਲ ਆ ਕੇ ਕਹਿੰਦੀ ਆ VCR ਦੇਖ ਲਓ यार आखिरी ਅੱਛਾ ਸਰ ਮੈਂ ਤੈਨੂੰ ਵੇਖੀ ਹੋਇਆ ਦਾਨਿਸ਼ ਵੀ ਆਪਣੀ ਬੁੜੀ ਨੂੰ ਕਹਿੰਦਾ ਫਿਲਮ ਵੇਖਣੀ, ਕਹਿੰਦੀ ਹਾਂ, ਕਹਿੰਦਾ ਲੈ ਯਾਰ ਬਚਪਨ ਯਾਦ ਆ ਗਿਆ ਗੇਮ ਚੋਰੀ ਆਈ ਹੋ ਗਈ ਉਹ ਸਾਰੇ ਕਹਿੰਦੇ ਜ਼ਿਆਦਾ ਨਹੀਂ ਬਾਹਰ ਕਹਿੰਦਾ ਪਾਈਓ ਆ ਬਸ ਬਾਰਿਸ਼ ਰੁਕਦੀ ਫੇਰ ਨਿਕਲਦਾ ਜ਼ਿਆਦਾ ਬਾਹਰ नहीं यार, वो आपका मैं बहुत बड़ा फैन हूँ और मैं फख्र महसूस करता हूँ कि मैं आप लोगों के साथ बैठ के काम ਜੇਲ੍ਹ 'ਚ 6 ਸਾਲ ਪੱਥਰ ਤੋੜਿਆ ਤੇ ਬਾਹਰ ਆ ਕੇ ਦੁਕਾਨ ਪਾਲੀ ਨਹਾਉਣੀ ਬਾਹਰ ਬਲ नाज़रीन सबसे खूबसूरत बात यह है कि दिल आजारी नहीं, ਇਸ ਲਈ ਬਾਤ ਖੂਬਸੂਰਤ दिल आजारी नहीं। ਜੇਲ੍ਹ ਚੋਂ ਭੱਜ ਗਿਆ ਤੇ ਇਹਦਾ ਬੁੜਾ ਛੱਡ ਆਇਆ ਉਹਨਾਂ ਨੂੰ ਕਹਿੰਦੇ ਫੁੱਟ ਗਿਆ ਸੀ ਅਬੂ ਜਿੱਲਰ ਨੂੰ ਜਾ ਕੇ ਕਹਿੰਦਾ ਮੁੰਡਾ ਤੁਹਾਡੇ ਹਵਾਲੇ ਆ। ਕਹਿੰਦਾ ਮੈਨੂੰ ਪੜਿਆ ਚਾਹੀਦਾ ਵਾ ਕੁਝ ਬਣ ਕੇ ਨਿਕਲੀ। ਨਾਜ਼ਰੀਨ ਸਭ ਤੋਂ ਖੂਬਸੂਰਤ ਜਿਹੜਾ ਬਦਲਾ ਹੈ ਨਾ ਉਹ ਮਾਫ ਕਰਨਾ। ਅਕਸਰ ਲੋਕ ਸਟੇਟਸ ਲਾਉਂਦੇ ਨੇ ਨਾ ਘਰ ਬੈਠੇ ਬੜੇ ਸੋਹਣੇ ਤਸਵੀਰਾਂ ਵਾਲੇ ਚਾਰਟ ਬਣਾਉਣ ਡਿਆ ਮੈਂ ਕਿਹਾ ਕਲਾਸ ਚਲਾਉਣੇ ਕਹਿੰਦਾ ਨਹੀਂ ਅਗਲੇ ਹਫਤੇ ਮੈਂ ਫੜ ਹੋਣਾ ਜੇਲ੍ਹ ਚਲਾਉਣੇ ਮੈਨੂੰ ਕਹਿੰਦਾ ਮੈਨੂੰ ਪੜਨ ਦਾ ਬੜਾ ਸ਼ੌਕ ਹੈ। ਅੱਛਾ ਮੈਂ ਕਿਹਾ ਯਾਰ ਮੈਂ ਤੇਰਾ ਖਰਚਾ ਚੁੱਕਦਾ ਹਾਂ ਤੇ ਗਿਆ ਤੇ ਰਸਾਲੇ ਲੈ ਆਇਆ ਤਸਵੀਰਾਂ ਵਾਲੇ। ਨਾਜ਼ਰੀਨ ਸਟੇਟਸ ਇੱਕ ਇਸ ਤਰ੍ਹਾਂ ਦਾ ਕਹਿ ਲੋ ਕਿ ਤੀਰ ਹੀ ਆ, ਹਥਿਆਰ ਹੀ ਆ ਹਥਿਆਰ। ਉਹ ਤੁਸੀਂ ਲਾਣਾ ਨਾ ਤੇ ਜਿਹਦੇ ਬਾਰੇ ਚ ਲਾਣਾ ਹੈ ਉਹਨੇ ਵੀ ਸਮਝ ਜਾਣਾ ਕਿ ਮੇਰੇ ਤੋਂ ਹੀ ਲਾਇਆ। ਠੀਕ ਹੈ ਤੇ ਤੁਸੀਂ ਵੀ ਕਹਿਣਾ ਕਿ ਯਾਰ ਲਾ ਲਿਆ ਵਾ, ਉਹ ਵੇਖ ਲੈ। ਠੀਕ ਹੈ ਉਹ ਵੇਖ ਲੈ। ਯਾਨੀ ਕਿ ਫਿਰ ਵੀ ਮੈਂ ਇਹੀ ਕਹਾਂਗਾ ਕਿ ਬੜੀ ਅੱਛੀ ਗੱਲ ਹੈ ਕਿ ਸਟੇਟਸ ਜਿਹਦੇ ਲਈ ਲਾਓ ਉਹਨੂੰ ਪਤਾ ਚੱਲ ਜਾਂਦਾ, ਸਮਝ ਉਹਨੂੰ ਪਤਾ ਚੱਲ ਜਾਂਦਾ। ਹੁਣ ਮੈਂ ਤੁਹਾਨੂੰ ਗੱਲ ਸੌਰੀ ਪੰਜ ਤੁਹਾਡੀ ਗੱਲ ਕੱਟ ਰਿਹਾ ਸਟੇਟਸ ਹੀ ਲਾਉਂਦੇ ਇੱਕ ਬੰਦੇ ਲਈ ਹਾਂ ਬਾਕੀ ਜਿਹੜਾ ਤੁਹਾਨੂੰ 100 150 ਐਡ ਉਹਦਾ ਕੀ ਕਸੂਰ ਆ ਹੋਰ ਉਹਦਾ ਸਿਰਫ ਇਹੀ ਕਸੂਰ ਆ ਕਿ ਉਹ ਸਾਡੇ ਦੋਸਤ ਆ ਬਸ। ਮੈਂ ਤੁਹਾਨੂੰ ਇਹ ਕਹਿਣ ਡਿਆ ਵਾ ਕਿ ਲਫ਼ਜ਼ ਜਿਹੜੇ ਨਾ ਜੀ ਸਟੇਟਸ ਜਿਹਦੇ ਲਈ ਲਾਉਂਦੇ ਆ ਨਾ ਉਹਨੂੰ ਪਹੁੰਚਦਾ ਵਾ। ਇਸ ਤਰ੍ਹਾਂ ਹੀ ਭਾਈ ਮਿੱਠੇ ਨੇ ਪਿਸਤੌਲਾਂ ਦੀਆਂ ਤਸਵੀਰਾਂ ਵਾਲਾ ਲਾਇਆ ਸਟੇਟਸ, ਬੁੜਾ ਘਰੋਂ ਭੱਜ ਗਿਆ ਡਰ ਕੇ। ਇਹਨੇ ਵੀ ਸਟੇਟਸ ਲਾਇਆ ਹਮੇ ਤੂੰ ਆਪਨੋਂ ਨੇ ਲੂਟਾ। ਇਹਦਾ ਅਬੂ ਕਹਿੰਦਾ ਅੱਜ ਘਰ ਨਾ ਵੜਿਆ। ਐਡਾ ਬੇਵਕੂਫਾ ਖੁਦਕੁਸ਼ੀ ਤੋਂ ਘੰਟਾ ਪਹਿਲਾਂ ਸਟੇਟਸ ਲਾਇਆ ਹਰ ਪਤਾ ਉਹ ਮੌਕੇ ਮੌਜੂਦ ਹੈ ਕੋਈ ਗੱਲ ਨਹੀਂ ਖੁਦਕੁਸ਼ੀ ਕਰਦੇ ਭਾਜੀ ਕਿਲੋ ਉਹਨੇ ਵੀ ਸਟੇਟਸ ਲਾਇਆ। 20 ਰੁਪਏ ਸ਼ਕਰਕੰਦੀ ਖਾ ਕੇ ਨਾ ਸ਼ਕਰ ਦੇ ਵਾਲ ਨਹੀਂ ਨਿਕਲਦੇ ਉਹ ਕੱਢ ਰਿਹਾ ਨਹੀਂ ਕਰਕੇ ਤੇ ਭਲੇਖ ਨਾਲ ਮੁੱਛਾਂ ਹੀ ਪੱਟੀ ਜਾ ਰਿਹਾ ਉਹ ਦੌਰ ਕੀ ਆ ਗਿਆ ਯਾਰ, ਦੌਰ ਇਸ ਤਰ੍ਹਾਂ ਦਾ ਆ ਗਿਆ ਕਿ ਘਰ ਬਿਰਿਆਨੀ ਬਣਨੀ ਹੈ ਤੇ ਤਸਵੀਰ ਖਿੱਚ ਕੇ ਸਟੇਟਸ ਲਾਉਣਾ, ਹਾਏ 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 ਸਾਰਾ ਕੁਝ ਕਰਨਾ। ਲੇਕਿਨ ਫਿਰ ਵੀ ਮੈਂ ਇਹੀ ਮੈਂ ਕਹਾਂਗਾ ਤੁਹਾਡੀ ਗੱਲ ਇੱਥੇ ਗੱਲ ਐਡ ਕਰਨਾ ਚਾਹਾਂਗਾ ਯਾਰ ਘੱਟ ਖਾਣ ਦੇ ਜਿਹੜੇ ਸਟੇਟਸ ਹੁੰਦੇ ਨੇ ਖਾਣ ਪੀਣ ਦੇ ਉਹ ਘੱਟ ਤੋਂ ਘੱਟ ਲਾਇਆ ਕਰੋ ਯਾਰ। ਕਈ ਵਿੱਚ ਮਾੜੇ ਹੁੰਦੇ ਆ ਨਹੀਂ ਉਹਨਾਂ ਦਾ ਕੋਈ ਯਾਰ ਦਿਲਜ਼ਾਰੀ ਤੁਸੀਂ ਬਹੁਤ ਲਾਉਂਦੇ ਸਟੇਟ ਅੱਜ ਕਸਮ ਵਾਲੀ ਗੱਲ ਹੈ, ਮਿੱਠੇ ਨੇ ਸੱਚੀ ਮੁੱਚੀ ਭਾਵੇਂ ਜਿੱਦਾਂ ਦਾ ਵੀ ਉਹਦਾ ਮਾਲ ਇਹਦੇ ਅਮਲ ਇਹਦੇ ਨਾਲ ਜਾਣੇ ਮੇਰਾ ਨਹੀਂ। ਲੇਕਿਨ ਗੱਲ ਇਹਨੇ ਵੱਡੀ ਕਰਦੀ ਨਾ ਕਿਉਂਕਿ ਅਲਫਾਜ਼ ਜਿਹੜੇ ਨੇ ਨਾ ਅਲਫਾਜ਼ ਇਨਸਾਨ ਦੀ ਤਰਬੀਅਤ ਦੱਸਦੇ। ਆਹੋ ਬਿਲਕੁਲ ਅਲਫਾਜ਼ਾਂ ਦਾ ਚੁਣਾਓ ਅੱਛਾ Status ਕਰੋ ਕਿਉਂਕਿ ਇਨਸਾਨ, ਮੈਂ ਅੱਗੇ ਵੀ ਗੱਲ ਕੀਤੀ ਕਈ ਵਾਰੀ ਕਿ ਇਨਸਾਨ ਜਦੋਂ ਦਰਿਆ 'ਚ ਪੱਥਰ ਸਿੱਟਦਾ ਹੈ, ਸਮੁੰਦਰ 'ਚ ਪੱਥਰ ਸਿੱਟਦਾ ਹੈ, ਉਹਨੂੰ ਨਹੀਂ ਪਤਾ ਹੁੰਦਾ ਕਿਤਨੀ ਗਹਿਰਾਈ ਮੇਂ ਉਹ ਪੱਥਰ ਗਿਆ। हाँ सही कहा। ਇਨਸਾਨ ਜਦੋਂ ਦਰਿਆ 'ਚ ਪੱਥਰ ਸਿੱਟਦਾ ਮਿੱਠੇ ਤੈਨੂੰ ਪਤਾ ਕੀ ਹੁੰਦਾ ਹੈ? ਉਹ ਵੱਡਾ ਮਛਲਾ ਬਾਹਰ ਆਉਂਦਾ ਕਹੂਗਾ ਉਹ ਦੇਖ ਪੱਥਰ ਤੇਰੀ ਭਰਜਾਈ ਦੇ ਵੱਜ ਗਿਆ ਪੁੱਛ ਲੋ ਮਛਲੀ ਦੇ ਓਏ ਡੂਮ ਦੀ ਆਵਾਜ਼ ਨਹੀਂ ਡੁੰਮ ਡਮ ਦੀ ਨਹੀਂ ਕਿ ਮੈਂ ਇਹੀ ਕਹਾਂਗਾ ਕਿ ਆਪਣੇ ਅਲਫਾਜ਼ਾਂ ਦਾ ਚੁਣਾਓ ਧੋਨੀ ਨੇ ਜਿਹੜਾ ਇੰਜ ਕਰਕੇ ਸਮੁੰਦਰ 'ਚ ਪੱਥਰ ਮਾਰਿਆ ਤੇ ਆ ਮੁੜ ਕੇ ਦੇਖਿਆ ਪਿੱਛੇ ਮਗਰਮੱਛ ਤੋਂ ਫੜ ਲਿਆ ਕਹਿੰਦਾ ਤੂੰ ਮਾਰਨ ਨਾਲ ਮੇਰੇ ਬੱਚੇ ਸੁੱਤੇ ਪਏ ਸੀਗੇ सर मैं इतने गल्लां दे विच ही एक छोटी जी गल करना चाहांगा ਇਹਨੇ ਪੱਥਰ ਸੁੱਟਿਆ ਉਧਰੋਂ ਇੱਟਾਂ ਆਉਂਦੀ कि अक्सर लोग ਜਦੋਂ ਟੂਰਿਸਟ ਜਾਂਦੇ ਨੇ ਯਾਨੀ ਠੰਡੇ ਇਲਾਕੇ ਜਦੋਂ ਘੁੰਮਣ ਫਿਰਨ ਜਾਈਦਾ ਵਾ ਆਪਣੇ ਅੱਬੂ ਨੂੰ ਕਹਿੰਦਾ ਨੋਨੀ ਕਿ ਮੈਂ ਅੱਬਾ ਵੱਡਾ ਆਦਮੀ ਬਣਨਾ ਚਾਹੁੰਦਾ। ਕਹਿੰਦਾ ਪੁੱਤਰ ਥੱਲੇ ਬਾਂਥ ਲਾ ਲੈ ਉਂਝ ਨਹੀਂ ਮੁਮਕਿਨ। ਨਾ ਨਹੀਂ ਦਹੀਂ ਭੱਲੇ ਖਾਂਦੇ ਉਧਰੋਂ ਤਾਂ ਅੱਬੂ ਹੁੰਦਾ ਵੀ ਤੁਹਾਨੂੰ ਦੇਖ ਕੇ ਮੂੰਹ ਪਰਾਂਗਾ। ਆ ਦਾਣੇ 'ਚ ਸੇਬ ਖਾਣ ਡਿਆ ਉਤੋਂ ਅੱਬੂ ਆਇਆ ਕਹਿੰਦਾ ਅੱਬੂ ਕਿਸੇ ਦਾ ਵਾ
ਸੱਚੀ ਮੁੱਚੀ ਯਾਰ ਅੱਲਾ ਮਾਫ ਕਰੇ, ਕਹਿਣਾ ਨਹੀਂ ਚਾਹੀਦਾ ਕਿ ਜ਼ੇਨ ਹੀ ਗਰੀਬ ਆ। ਹਾਂਜੀ ਕਿ ਉਸਤਾਦ ਜੀ ਮਾਸ਼ਾਅੱਲਾ ਸਾਡੇ ਉਸਤਾਦ ਮੋਹਤਰਮ, ਮੈਂ ਸਭ ਤੋਂ ਪਹਿਲੇ ਆਪਣੇ ਉਸਤਾਦ ਮੋਹਤਰਮ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣਾ ਸਾਡੇ ਇਨਸ਼ਾਅੱਲਾ ਤਾਲਾ ਬਹੁਤ ਜਲਦ ਮਿਲੀਅਨ ਹੋਣ ਵਾਲਾ। ਇਨਸ਼ਾਅੱਲਾ ਜੀ। And a big surprise for my teachers and ਸਭ ਕੁਛ ਕੀਤਾ, ਲੇਕਿਨ ਜ਼ਹਿਨ ਚ ਗੁਰਬਤ ਨਿਕਲ ਰਹੀ ਨਹੀਂ। ਨਹੀਂ ਨਿਕਲੀ ਮਰਸੀਡੀਜ਼ ਏਦਾਂ ਦੇ ਬੰਦੇ ਸੱਚੀ ਮੁੱਚੀ ਸ਼ੇਵ ਸ਼ੂ ਕਰਾਉਂਦੇ ਨਹੀਂ ਪੈਸਿਆਂ ਦੇ ਦੁੱਖੋਂ, ਪੈਸਿਆਂ ਦੇ ਦੁੱਖੋਂ ਸ਼ੇਵ ਹੀ ਨਹੀਂ ਕਰਾਣੀ। ਤੇ ਕੋਈ ਪੁੱਛੇ ਨਾ ਸ਼ੇਵ ਨਹੀਂ ਕਰਾ ਰਹੇ ਯਾਰ, ਅੰਮੀ ਕਹਿੰਦੇ ਨਹੀਂ ਕਰਾਣੀ ਯਾਰ, ਅੰਮੀ ਕਹਿੰਦੇ ਸੋਹਣੀ ਲੱਗਦੀ। ਜੇ ਕੋਈ ਮਿੱਠੇ ਰਗਾ ਜਾਵੇ ਸ਼ੇਵ ਸ਼ੂ ਕਰਾਉਣ ਕਟਿੰਗ ਤੇ ਉਹਦੇ ਨਾਲ ਬਹਿ ਕੇ ਨਾ ਆਪਣੀ ਵੀ ਸ਼ੇਵ ਕਰਾ ਲਈ। ਲੜਾਈ ਪਈ ਸੀ ਭਾਈ, ਭੈਣ ਕਹਿੰਦੀ ਸ਼ੇਵ ਕਰਾ ਆਪਣੀ, ਮੈਂ ਤਾਂ ਕਿਸੇ ਨੂੰ ਮੈਂ ਦੋਵਾਂ ਪਾਸੋਂ ਫਸਿਆ ਸੀ। ਅੰਮੀ ਨੂੰ ਸੋਹਣੀ ਲੱਗਦੀ ਸੀ ਭੈਣ ਕਹਿੰਦੀ। ਉਤੋਂ ਗਾਣੇ ਵੀ ਗੁਰਬਤ ਲਈ ਯਾਦ। ਯਾਰ ਘਰ ਦੇ ਵਿੱਚ ਬਟਵਾਰਾ ਹੋਣ ਲੱਗੇ ਨਾ, ਸਾਰੇ ਆਪਣਾ ਆਪਣਾ ਹਿੱਸਾ ਲੈਣ ਤੇ ਇਹਦਾ ਤਾਂ ਮਤਲਬ ਕਹੂਗਾ ਭੈਣ ਨੂੰ ਤੇਰਾ ਹਿੱਸਾ ਮੈਂ ਖਾ ਲਵਾਂ। ਜਦੋਂ ਜੇਬ ਚਰੀ ਵੀ ਯਾਰ ਤੇ ਜ਼ਹਿਨ ਚ ਗੁਰਬਤ, ਜ਼ਹਿਨ ਚ ਗੁਰਬਤ ਯਾਰ, ਗੁਰਬਤ ਨੂੰ ਕੱਢੋ ਯਾਰ, ਇਹਦੇ ਜ਼ਹਿਨ ਚ ਗੁਰਬਤ। ਗਾਣੇ ਵੀ ਗੁਰਬਤ ਵਾਲੇ, ਮੈਂ ਕਿੱਡਾ ਮਜਬੂਰ ਆ ਫੁੱਲ ਲੈ ਨਹੀਂ ਸਕਦਾ, ਮੈਂ ਕਿੱਡਾ ਮਜਬੂਰ ਯਾਰ, ਆਪਣੇ ਆਪ ਯਾਰ ਏਦਾਂ ਚੇਂਜ ਕਰੋ ਯਾਰ। ਬੰਦੇ ਕੜੀ ਨੂੰ ਮਟਨ ਸਮਝਣਗੇ, ਕੜੀ ਜੇ ਕਿਤੇ ਪਕੌੜਾ ਇਹਨਾਂ ਪਹਿਲਾਂ ਸਾਰੀ ਕੜੀ ਖਾਣੀ ਆ, ਫਿਰ ਐਂਡ ਤੇ ਕੱਲੇ ਰੁੱਖਿਆ ਪਕੌੜਾ ਖਾਣਾ। ਮਿੱਠੇ ਦੀ ਇੱਕ ਗੱਲ ਮੈਨੂੰ ਸੱਚੀ ਮੁੱਚੀ ਸਾਡੇ ਨਾਲ ਹੋਇਆ ਵੀ ਏ। ਮੇਰਾ ਇੱਕ ਦੋਸਤ ਹੈ, ਉਹਨਾਂ ਨੇ ਨਾ ਕੀਮਾ ਪਕਾਇਆ ਤੇ ਮਿੱਠੇ ਨੇ ਪਿਛਲੇ ਦਿਨਾਂ ਚ ਆਹੋ ਬੜੀ ਅੱਛੀ। ਕੀਮਾ ਪਕਾਇਆ। ਓਏ ਚਲੋ ਬੱਚਿਓ ਕੀਮਾ ਘਰ ਪਕਾ ਖਾਏਗਾ। ਓਏ ਜਦੀਦ ਵਾਕਈ ਹੋਏ ਨੇ। ਇਹ ਗੱਲ ਨਾਲ ਹੀ ਮੈਂ ਉਹੀ ਕਰਨਾ ਕਿ ਲਫ਼ਜ਼ ਇਨਸਾਨ ਦਾ ਦਿਲ ਚੀਰ ਵੀ ਦਿੰਦੇ ਨੇ ਤੇ ਦਿਲ ਜੋੜ ਵੀ ਦਿੰਦੇ ਨੇ। ਤੇ ਇhtiyat ਕਰੋ ਯਾਰ, ਮੁਹੱਬਤਾਂ ਵੰਡਣੀਆਂ ਸਿੱਖੋ, ਪਿਆਰ ਵੰਡਣਾ ਸਿੱਖੋ। ਦੇ ਦੋ ਫਿਰ ਪਰਫਿਊਮ ਹੁਣ। ਯਾਰ ਕਿਉਂ ਵਜ੍ਹਾ ਦੁਬਈਓਂ ਲੈ ਕੇ ਆਏ। ਉਹ ਜਾ ਕੰਮ ਕਰ ਕੋਈ ਫੀਮ। ਸਰ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਤੁਹਾਡੇ ਨਾਲ ਅਰਜ਼ ਕਰਾਂਗਾ ਕਿ ਅਕਸਰ ਲੋਕ ਉਹਨੂੰ ਨਾ, ਯਾਨੀ ਇੱਕ ਬੰਦਾ ਪਾਰਟੀ 'ਚ ਬੈਠਾ ਹੈ ਵਾ, 2-4 ਦੋਸਤ ਉਹਦੇ ਨਾਲ ਬੈਠੇ ਨੇ ਇਸ ਤਰ੍ਹਾਂ ਤੇ ਯਾਰ ਏਦਾਂ ਦਾ ਬੰਦਾ ਫੁੱਲ ਸਰਦੀ ਚੇਂਜ ਕਰਕੇ ਰਜ਼ਾਈ 'ਚ ਬੜਾ ਲੱਗਣਾ ਤਾਂ ਕਹੂਗਾ ਓਏ ਬਾਅਦ 'ਚ ਬੜੀ ਪਹਿਲਾਂ ਦੇ ਗੈਸ ਆਈ ਕਿ ਨਹੀਂ। ਨਾਜ਼ਰੀਨ ਗੱਲ ਪਤਾ ਕੀ ਮਾਫੀ ਦੇ ਨਾਲ ਯਾਰ ਮੈਂ ਇੱਕ ਗੱਲ ਕਰਨੀ ਹੈ। ਮੈਂ ਅਕਸਰ ਔਕਾਤ ਕਈ ਕਹਿ ਦਿੰਦੇ ਨੇ ਵਿੱਚ ਓਵਰ ਐਕਟਿੰਗ, ਕਈ ਕਹਿ ਦਿੰਦੇ ਨੇ ਬੋਰ ਹੋ ਰਹੇ ਆ, ਕਈ ਕੁਛ ਕਹਿ ਰਹੇ ਨੇ ਯਾਰ ਇਸਲਾਹ ਕਰਿਆ ਕਰੋ ਯਾਰ, ਦਿਲਦਾਰੀ ਨਾ ਕਰਿਆ ਕਰੋ। ਸੱਚੀ ਮੁੱਚੀ ਦੀ ਗੱਲ ਮੈਂ ਕਰਨ ਡਿਆ ਵਾਂ ਕਿ ਉਹ ਯਾਰ ਬੜਾ ਦਿਲ ਦੁਖਦਾ ਹੈਗਾ ਯਾਰ। ਕਈ ਲੋਕ ਸਰ ਮੈਂ ਏਦਾਂ ਦੇ ਬੰਦੇ ਦੀ ਵਜ੍ਹਾ ਤੋਂ ਪਾਨਸ਼ਾਹ ਵਾਲਾ ਵੱਡਾ ਬੈਂਕ ਛਪਾਉਂਦਾ ਆਧਾਰ ਬੰਦ ਹੈ। ਸਰ ਮੈਂ ਛੋਟੀ ਜਿਹੀ ਗੱਲ ਹੈ ਕਿ ਮੇਰੀ ਉਹ ਗੁਜ਼ਾਰਿਸ਼ ਏਦਾਂ ਦੇ ਬੰਦੇ ਨੂੰ ਨਾ ਕਵਾਲੀ ਕਰਦਾ ਕਹੂਗਾ ਚਲੋ ਚੱਲ ਪਿੱਛੇ ਚੱਲ ਪਿੱਛੇ। ਇਹਨੂੰ ਪੈਸੇ ਦੇਣ। ਏਦਾਂ ਦੇ ਬੰਦੇ ਨੂੰ ਅੱਬੂ ਕਹਿ ਦਿੰਦਾ ਬੇਟਾ ਮੈਂ ਘਰ ਹੋਵਾਂ ਤੇ ਤੂੰ ਆਣਾ। ਯਾਰ ਜੋ ਵੀ ਨਾਜ਼ਰੀਨ ਕਸਮ ਵਾਲੀ ਗੱਲ ਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਯਾਰ ਅਸੀਂ ਜਿਹੜਾ ਸ਼ੋਅ ਲੈ ਕੇ ਟੁਰੀਏ, ਹਾਂਜੀ ਸਹੀ ਜੁਗਤ ਕਰਨਾ ਹੋ ਰਹੇ, ਲੈ ਕੇ ਟੁਰਨਾ ਹੋ ਰਹੇ, ਗੱਲਬਾਤ ਕਰਨਾ ਹੋ ਰਹੇ। ਤੇ ਨਾਜ਼ਰੀਨ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਣੀ, ਅਕਸਰ ਔਕਾਤ ਲੋਕ ਨਾ ਤਲਕ ਖਤਮ ਕਰ ਦਿੰਦੇ ਨੇ। ਹਾਂ ਯਾਰ ਉਹ ਮੈਨੂੰ ਇੱਕ ਗੱਲ ਯਾਦ ਆ ਗਈ, ਹਾਲ ਪੁੱਛਤੇ ਨਹੀਂ ਹਾਲ ਦੇਖਤੇ ਹੈ। ਵਾਹ ਵਾਹ, ਲਾਓ ਤੁਹਾਡੀ ਛੋਟੀ ਜਿਹੀ ਰੱਖ ਕੇ ਐਂ ਤੇ ਬਹਿਸ ਚੱਲਣ ਰਹੀ ਤਾਂ ਉਹ ਕਹਿੰਦੇ ਮੈਂ ਉਹ ਹਾਲ ਪੁੱਛੀਦਾ ਨਹੀਂ, ਹਾਲ ਵੇਖੀਦਾ। ਮੇਰੇ ਦੋਸਤ ਰਾਤ ਦੇ ਕੁਛ ਅਸੀਂ ਕੱਲ ਰਾਤ ਯੈਸਟਰਡੇ ਨਾਈਟ ਕੁਛ ਸ਼ਰਟਸ ਵਗੈਰਾ ਲੈਣੇ ਸੀਗੇ, ਕੱਪੜੇ ਵਗੈਰਾ, ਸ਼ਰਟਾਂ ਕਿਤੇ ਚੱਲਦਾ ਸ਼ਰਟਸ ਕੱਪੜੇ ਵਗੈਰਾ ਲੈਣੇ ਸੀਗੇ। ਤੇ ਉਹ ਮੇਰੇ ਦੋਸਤ ਨੇ ਨਾ ਇੱਕ ਬ੍ਰਾਂਡ ਹੈ, ਸਾਨੂੰ ਪਤਾ ਕਿ ਉਹ ਬ੍ਰਾਂਡ ਦੀ ਸ਼ਰਟ ਇੰਨੇ ਦੀ ਹੈ। ਕਿਹੜਾ brand? ਜਿਹੜਾ ਵੀ ਉਹ ਬ੍ਰਾਂਡ ਤਾਂ ਨਹੀਂ ਅਸੀਂ ਕਹਿ ਸਕਦੇ ਵਿੱਚ। ਉਹ ਸ਼ਰਟ ਜਿਹੜਾ ਲੈਂਦੀ ਅਸੀਂ ਜਿਹੜਾ ਉਹਦੇ ਕੋਲ ਗਏ ਆ, ਦੋਸਤ ਦੀ ਦੁਕਾਨ ਸੀਗੀ, ਨਾਲ ਮੇਰਾ ਦੋਸਤ ਸੀਗਾ, ਅਸੀਂ ਉਹਦੇ ਕੋਲ ਲੈਣ ਗਏ ਆ ਸ਼ਰਟ। ਤੇ ਉਹਨੇ ਨਾ ਉਹਨੇ ਦੀ ਲਈ ਜਿੰਨੇ ਦੀ ਨਾਲ ਦੇ ਸਾਨੂੰ ਦੇ ਰਹੇ ਸੀਗੇ। ਭਾਈ ਨਹੀਂ ਲੰਡੇ 'ਚ ਘੱਟ ਵੱਧ ਕਰਦੇ। ਲੰਡੇ 'ਚ ਇੱਕੋ ਹੀ ਰੇਟ ਹੁੰਦਾ। ਲੰਡੇ ਦੀ ਘੱਟ ਵੱਧ ਨਹੀਂ ਕਰਦੇ। ਬੋਰਾ ਬ੍ਰਾਂਡ ਜਿਹੜਾ ਹੁੰਦਾ ਨਾ ਉਹ ਯਾਰ ਇੱਕ ਰੇੜੀ ਤੇ ਦੂਸਰੀ ਰੇੜੀ ਤੇ ਰੇਟ ਕਿੰਨਾ ਕੁ ਫਰਕ ਹੋਈ ਹੋਊ। ਉਹਨੇ 3500 ਰੁਪਏ ਦੀ ਸ਼ਰਟ ਲਾਈ। ਸਿਰਫ ਲੰਡਾ ਫਰੋਲਣ ਲਈ ਨਵੇਂ ਦਸਤਾਨੇ ਰੱਖੇ। ਅਗਲੇ ਬੰਦੇ ਨੂੰ ਕਿੰਨਾ ਮਾਠਾ ਜਿਹਾ ਕਰਕੇ ਕਹਿ ਦਿੰਦੇ। ਐਂ ਜਦੋਂ ਬੰਦਾ ਬਾਜ਼ਾਰ 'ਚ ਜਾਵੇ ਤੇ ਬੰਦਾ ਲੰਡੇ ਵਾਲਾ ਕਹਿੰਦਾ ਓਏ ਉਹ ਪੈਂਟ ਵਾਲਾ ਦੀ ਪੋਚਾ ਬਣਾ ਲੇਗਾ। ਮਹਿਮਾਨ ਆਇਆ ਤੇ ਫਰੋਂਤ ਰੋਲੇ ਉਹਨਾਂ ਨੂੰ ਝੰਗ ਬਾਜ਼ਾਰ ਲੰਡੇ 'ਚ ਲੈ ਗਏ। ਠੀਕ ਹੈ ਨਾ। ਉਹ ਨਾ ਮੈਂ ਇੱਕ ਬੜੀ ਡੈਪਥ ਦੀ ਗੱਲ ਹੈ ਯਾਰ, ਜ਼ਰਾ ਮੇਰੀ ਸਲਾਹ ਕਰਨਾ ਅਗਰ ਮੈਂ ਰੋਂਗ ਹੋਵਾਂ। ਕਾਹਦੀ ਗੱਲ? ਮੇਰਾ ਦੋਸਤ ਤੇ ਮੈਂ ਅਸੀਂ ਕੱਪੜੇ ਲੈਣ ਗਏ ਆ, ਕੱਲ ਦੀ ਗੱਲ। ਕੱਪੜੇ ਲੈਣ ਗਏ ਆ ਤੇ ਅਸੀਂ ਪਹਿਲੇ ਨਾ ਆਦਤ ਹੁੰਦੀ ਜਿੰਨਾ ਮਰਜ਼ੀ ਬੰਦਾ, ਜਿਹੜਾ ਮਰਜ਼ੀ ਬੰਦਾ ਭਾਈ ਕੱਪੜੇ ਲੈਣ ਗਏ ਆ, ਉਹਦੇ ਕੋਲ ਵੱਡੇ ਵੱਡੇ ਥਾਨ ਖਿਲਾ ਕੇ
ਉਹ ਕਹਿੰਦਾ ਭਾਈ ਕਿੰਨੇ ਸੂਟ ਲੈਣੇ? ਕਹਿੰਦੇ ਮੈਂ ਸੂਟ ਨਹੀਂ ਲੈਣੇ, ਸਿਰਫ ਮੋਟਰਸਾਈਕਲ ਮਾਰਨ ਵਾਲਾ ਲੈਣਾ ਵਾ। ਆਪਣੀ ਬੇਗਮ ਨੂੰ ਕਹਿੰਦਾ ਜਾਨੂ ਮੈਂ ਆਪਣੇ ਲਈ ਕੱਪੜੇ ਲੈਣ ਚੱਲਾਂ। ਕਹਿੰਦੀ ਜਾਨੂ ਟੇਪ ਲਾਜ਼ਮੀ ਲੈ ਕੇ ਆਣਾ। ਕਹਿੰਦਾ ਉਹ ਕੀ ਕਰਨੀ? ਕਹਿੰਦੀ ਤੁਹਾਡੇ ਮੂੰਹ ਤੇ ਲਾਣੀ। ਛੱਡ ਦੇ ਯਾਰ ਜੋ ਵੀ। ਭਾਈ ਫੈਸਲ ਕੱਪੜੇ ਲੈਣ ਗਏ, ਆਹੋ। ਉਹ ਦੁਕਾਨ ਦਾ ਮਾਲਕ ਵੇਖ ਕਹਿੰਦਾ ਓਏ ਇਹਨੂੰ ਤੰਬੂ ਦਿਖਾ ਓਏ। ਐਵੇਂ ਕੱਪੜੇ ਲੈਣ ਗਿਆ ਤੇ ਦੁਕਾਨਦਾਰ ਕਹਿੰਦਾ ਯਾਰ ਅਸੀਂ ਟੋਟੇ ਤੇ ਵੇਖੇ ਹੀ ਨਹੀਂ। ਸਰ ਮੈਂ ਤੇ ਕਹਿੰਦੇ ਟੋਟੇ ਅਸੀਂ ਪੀਂਦੇ ਵੀ ਨਹੀਂ। ਦਿਓ ਤੂੰ ਬਾਜੀ ਬੜੇ ਤੇਜ਼ ਆ। ਆਓ ਨਾ। ਲੜਾ ਫੋੜਾ ਤੇ ਇੱਧਰ ਗੋਲ ਨਹੀਂ ਖੁਲਾਇਆ। ਇਸਕਾ ਕੀ ਬਣੇਗਾ ਭਾਈ? ਲੜਾ ਫੋੜਾ ਤੇ ਗੋਲ ਨਹੀਂ ਤਾਂ ਛੁੱਟੋ। ਐਦਾਂ ਤਾਂ ਸੱਚੀ ਮੁਝੀ ਕਸਮ ਵਾਲੀ ਗੱਲ ਆ, ਲੈਣਾ ਵੀ ਲੰਡਾ ਹੀ ਆ। ਤੇ ਥੋੜੇ ਜਿਹੇ ਹਾਲਾਤ ਵੀ ਬਦਲ ਗਏ, ਅੱਲਾਹ ਪਾਕ ਦਾ ਕਰਮ ਹੈ, ਇੱਜ਼ਤ ਲੋਕ ਕਰਦੇ ਨੇ। ਐਦਾਂ ਤਾਂ ਸਿਰਫ ਨਾ ਲੈਣਾ ਲੰਡਾ ਹੀ ਆ। ਤੇ ਲੰਡੇ 'ਚ ਜਾ ਕੇ ਯਾਰ ਮੈਂ ਨਾ ਦੇਖੋ ਬ੍ਰਾਂਡ ਪਾਣਾ, ਲੇਕਿਨ ਲੰਡਾ ਪਤਾ ਕੀ, ਮੈਂ ਆਪਣਾ ਵਕਤ ਭੁੱਲਣਾ ਨਹੀਂ ਚਾਹੁੰਦਾ। ਮੈਨੂੰ ਯਾਦ ਰਹੇਗਾ ਕਿ ਅਸੀਂ ਇੱਥੋਂ ਹੀ ਗਏ ਆ। ਲੰਡਾ ਨਹੀਂ ਯਾਰ ਅੱਛਾ ਭਾਈ ਫੈਸਲ ਕਰਕੇ ਬੰਦੇ ਨਾ ਸਿਰਫ ਦੋਸਤ ਘਾੜੇ ਮੁਫਤ ਖਾਣ ਦੀ ਖਾਤਰ ਉਹਨੂੰ ਕਹਾਣੀ ਬੋਲ ਕੇ ਯਾਰ ਪਤਾ ਨਹੀਂ ਕੀ ਗੱਲ ਅੱਜ ਬੈਂਕ ਕਾਹਤੋਂ ਬੰਦ ਵਾ, ਕੈਸ਼ ਨਹੀਂ ਨਿਕਲਿਆ, ਤੇ ਕਰ ਲਾਂਗੇ। ਜ਼ਾਹਿਰ ਮੈਂ ਨਾ ਉਹਦੇ ਨਾਲ ਅਸਲ ਬਈ- ਸੱਚੀ ਮੁੱਚੀ ਕੱਪੜੇ ਲੈਣੇ ਆ। ਐਂਕਰ ਤੁਸੀਂ ਬਣੇ ਹੋ, ਸੋਹਣੇ ਲੱਗ ਰਹੇ, ਜਰਾਬਾਂ ਬਦਲ ਲੈਣੀਆਂ ਸੀ। ਕਿਹੜੀਆਂ? ਬੜਾ ਮਸਲਾ ਬਣ ਰਿਹਾ ਇੱਥੇ ਕੀ? ਓਹੋ ਦੱਸ। ਧਮਕਾ ਆ ਰਿਹਾ। ਓਏ ਹਲੇ ਕਿਉਂ ਬਦਲਣ? ਹਲੇ ਤਾਂ ਬੰਦੇ ਹੀ 70 ਰੁਪਏ ਹੋਸ਼ ਹੋਏ ਨਾ। 100 ਬੰਦਾ ਬੇਹੋਸ਼ ਕਰਦੇ ਜਰਾਬਾਂ ਨਾਲ। ਇਹੀ ਗੱਲ, ਮੈਂ ਭਾਵੇਂ ਕਾਲਾ ਵਾਂ, ਮੈਂ ਜਿਸ ਤਰ੍ਹਾਂ ਦਾ ਵੀ ਆ, ਜੋ ਵੀ ਆ, ਲੇਕਿਨ ਅਲਹਮਦੁਲਿਲਾ ਆਪਣਾ ਆਪ ਬਹੁਤ ਹੀ ਕੇਅਰ ਕਰੀ ਦੀ। बस ਇਹ ਦੇਖੋ ਦੁਬਈ ਦੇ ਸੌਕਸ। ਹਾਂ ਆ ਵੇਖੋ ਨਾ, ਅੱਛੇ ਵੀ ਲੱਗ ਰਹੇ ਫੈਸਲ ਬਈ, ਜਵਾਨ ਬੰਦਾ ਲੱਗ ਰਿਹਾ। ਜਾਨੀ ਬ੍ਰਾਂਡ। कमरे दे ਅੱਛਾ ਬੱਤੀ ਬੰਦ ਹੋਵੇ ਨਾ ਮਹੱਲੇ 'ਚ ਤੇ ਸਭ ਤੋਂ ਪਹਿਲੇ ਇਹੋ ਜਿਹਾ ਬੰਦਾ ਕਮੀਜ਼ ਮੋਢੇ ਤੇ ਬਾਹਰ ਰੱਖ ਅੰਦਰ ਬੜੀ ਹੋ ਹੁਮ ਬਣਿਆ ਫਿਰ। ਪਹਿਲੇ ਆ ਜਾਣਗੇ। अक्सर मैं ਇਦਾਂ ਦਾ ਬੰਦਾ ਸਵੇਰੇ ਆਏ ਪਰੌਣ ਦਾ ਹੁੰਦਾ ਰਾਤੀ ਮੱਛਰਾਂ ਨਹੀਂ ਖਾ ਲੇ। ਮੈਂ ਸੂਟ ਲੈਣ ਗਿਆ ਆਪਣੇ ਦੋਸਤ ਯਾਰ, ਇੱਕ ਮੈਸੇਜ ਦੇ ਲੈਣ। ਫੈਸਲ ਭਾਈ ਆਪਣੇ ਰਿਸ਼ਤੇਦਾਰਾਂ ਘਰ ਗਏ, ਰਾਤ ਉੱਥੇ ਹੀ ਸੋਣਾ ਸੀ ਤੇ ਉਹ ਆਪਸ 'ਚ ਗੱਲਾਂ ਕਰਨ ਦੇ। ਉਹ ਇਹਨੂੰ ਮਸਤ ਵਾਲੇ ਮੰਜੇ ਤੇ ਪਾ ਦੋ। ਐਦਾਂ ਦਾ ਰਿਸ਼ਤੇਦਾਰ ਨਾਲ ਜਾਵੇ ਤੇ ਰਿਸ਼ਤੇਦਾਰ ਪਹਿਲੇ ਕਹਿੰਦੇ ਉਹ ਰਾਤ ਤੇ ਨਹੀਂ ਰਹਿਣਾ ਤੂੰ ਇੱਥੇ। ਨਾਜ਼ਰੀਨ ਸੱਚੀ ਮੁਝੀ ਯਾਰ ਮੈਨੂੰ ਜੁਗਤਾਂ ਆਉਂਦੀਆਂ ਨਹੀਂ। ਮੈਂ ਇਦਾਂ ਦੇ ਭਾਈ ਫੈਸਲੇ ਕਰਕੇ ਮਸਤ ਨਾ ਬੂਟੀ ਪੀ ਕੇ ਖੁਰਲੀ ਸੁੱਤੇ ਹੁੰਦੇ ਆ। ਲੋਕ ਕੱਟਾ ਚੜਦਾ ਨਾ। ਯਾਰ ਆ उस्ताद जी मैं एक सलाह देता हूं अन्ना ਓਏ ਦੇ। ਸਿਰਫ ਤਲਾ ਦਿਆ ਕਰ। ਕੱਪੜੇ ਲੈਣ ਗਿਆ ਤੇ ਬੇਗਮ ਕਹਿੰਦੀ ਨਾਲ ਰੂਮ ਵੀ ਲੈ ਕੇ ਜਾਣਾ, ਤੁਹਾਡੇ ਨੱਕ 'ਚ ਦੇਣਾ। ਹਾਂ। ਅੱਛਾ ਕੱਪੜੇ ਲੈਣ ਗਏ, ਬੇਗਮ ਮੇਰੀ ਹੈਲਮਟ ਵੀ ਲੈ ਕੇ ਨਹੀਂ ਲਾਹੌਰ ਜਾਣਾ ਹੁੰਦਾ। ਜੋ ਮਰਜ਼ੀ ਲਈ ਇਹ ਸਾਡੇ ਤੁਹਾਡੇ ਪਤਾ ਨਹੀਂ ਪਿਓ ਦਾ ਜੋ ਮਰਜ਼ੀ ਕਰੀ ਜਾ। ਸਾਡੇ ਪਿਓ ਦਾ ਹੀ ਆ। ਕੱਪੜੇ ਲੈਣ ਗਿਆ ਨਹੀਂ, ਆਪਣੇ ਦੋਸਤ ਜਰਾਬਾਂ ਨਾਲ। ਵੀ ਲੈਣੀਆਂ। ਨਾਜ਼ਰੀਨ ਦੋਸਤੀ ਯਾਰੀ ਸਭੇ ਬਾਰੇ ਗਲਤ ਫਹਿਮੀਆਂ ਨਹੀਂ ਪਾਣੀਆਂ। ਮੈਂ ਹੁਣ ਤੁਹਾਨੂੰ ਇੱਕ ਬੜੀ ਖੂਬਸੂਰਤ ਗੱਲ ਮੇਰੇ ਦਿਲ 'ਚ, ਅਗਰ ਮੈਂ ਰੋਂਗ ਹੋਵਾਂ ਮੇਰੀ ਸਲਾਹ ਕਰਨਾ। ਤੇ ਅਸੀਂ ਕੱਪੜੇ ਲੈਣ ਗਏ ਆਪਣੇ ਦੋਸਤ ਦੇ ਨਾਲ, ਤੇ ਉਹ ਸਾਡਾ ਜਿਹੜਾ ਯਾਰ ਸੀਗਾ ਕੱਪੜੇ ਵਾਲਾ, ਉਹਨੇ ਲੈਸ ਨਹੀਂ ਕੀਤੀ। ਮੇਰੇ ਦੋਸਤ ਨੇ ਸੂਟ ਲਏ 2 ਤੇ ਮੈਨੂੰ ਹੁਣ ਮੇਰਾ ਦੋਸਤ ਕਹਿਣ ਡਿਆ ਯਾਰ ਫੈਸਲ ਵੇਖ ਯਾਰ ਆ ਨਾਲ ਦੀ ਦੁਕਾਨ ਤੋਂ ਵੀ ਇੰਨੇ ਦਾ ਸੂਟ ਆ, ਇੱਧਰ ਵੀ ਦੁਕਾਨ ਤੋਂ, ਸਾਨੂੰ ਕੀ ਯਾਰ ਫਾਇਦਾ ਹੋਇਆ ਦੋਸਤ ਕੋਲ ਆਉਂਦਾ। ਦੋਸਤ ਕੋ ਆਉਣ ਦਾ। ਮੈਂ ਕਿਹਾ ਯਾਰ ਇੱਕ ਐਡੀ ਕਿਹੜੀ ਟੈਨਸ਼ਨ ਆ, ਚੱਲ ਆ ਚਲੀਏ। 2 ਸੂਟ ਮੈਂ ਲਏ, ਉਹਨੇ ਬਿੱਲ ਬਣਾਇਆ। ਮੈਨੂੰ ਕਹਿੰਦਾ ਜੀ ਫੈਸਲ ਦਾ ਪੈਣਾ ਬਿੱਲ। ਮੈਨੂੰ ਵੀ ਉਹਨੇ ਪੈਸੇ ਲਏ। ਮੈਂ ਕਿਹਾ ਆ ਫੜ ਬਿੱਲ, ਮੈਂ ਤੇਰਾ ਯਾਰ ਆ, ਲੈਸ ਕਰ। ਹਾਂ ਬਣਦਾ। ਕਹਿੰਦਾ ਅੱਛਾ ਜੀ ਫੈਸਲ ਦਾ। ਉਹਨੇ ਕਿਹਾ ਜਿੰਨੇ ਮਰਜ਼ੀ ਦੇ ਦੇ। ਵਾਹ ਰੇ ਵਾਹ। ਵਾਹ ਵਾਹ। ਠੀਕ ਹੈ। ਉਹ 3500 ਰੁਪਏ ਦਾ ਸੂਟ ਸੀਗਾ, ਮੈਂ ਉਹਨੂੰ 2000 ਰੁਪਏ ਦੇ ਹਿਸਾਬ ਨਾਲ ਦਿੱਤਾ। ਕਿ ਯਾਰ ਕਈ ਯਾਰ ਸੱਜਣ, ਮੈਂ ਗੱਲ ਕੀ ਕਹਿੰਦੇ, ਹਾਲ ਪੁੱਛਦੇ ਨਹੀਂ ਹਾਲ ਦੇਖਦੇ ਨੇ। ਇਹ ਗੱਲ ਇੱਕ ਲਹਿਦਾ ਗੱਲ। ਲੇਕਿਨ ਤੁਸੀਂ ਯਾਰ ਆਪਣੇ ਯਾਰ ਸੱਜਣ ਨੂੰ ਆਪ ਕਹਿਣਾ ਵਾ। ਕਈ ਯਾਰ ਸੱਜਣ ਨਾਰਾਜ਼ ਹੋ ਜਾਂਦੇ, ਯਾਰ ਮੈਂ ਦੁਪਹਿਰ ਦੇ ਨਾਲ ਇਹਨੇ ਮੈਨੂੰ ਚਾਹ ਹੀ ਨਹੀਂ ਪੁੱਛੀ। ਯਾਰ ਤੂੰ ਉਹਨੂੰ ਕਹਿ ਲੈ ਮੈਨੂੰ ਚਾਹ ਪਿਲਾ। ਆਹਾ ਵਾਹ। ਤੂੰ ਕਹਿ ਉਹਨੂੰ ਚਾਹ ਪਿਲਾ, ਤੇਰਾ ਯਾਰ ਆ। ਜਾ ਕੇ ਘਰ ਕਿਸੇ ਦੇ ਮਹਿਮਾਨ ਵੀ ਜਾ ਰਹੇ ਹੋ ਤੇ ਤੁਸੀਂ ਕਹਿ ਸਕਦੇ ਹੋ ਯਾਰ ਭਾਬੀ ਨੂੰ ਕਹਿ ਰੋਟੀ ਬਣਾਵੇ, ਭਾਬੀ ਨੂੰ ਕਹਿ ਯਾਰ ਚਾਹ ਬਣਾਵੇ। ਯਾਰ ਤੁਸੀਂ ਆਪਣਾ ਸਮਝਣਾ। ਇਹ ਨਹੀਂ ਕਹਿਣਾ ਯਾਰ ਅਸੀਂ ਘਰ ਗਏ ਸਾਨੂੰ ਰੋਟੀ ਦਾ ਹੀ ਨਹੀਂ ਪੁੱਛਿਆ, ਸਾਨੂੰ ਚਾਹ ਦਾ ਨਹੀਂ ਪੁੱਛਿਆ, ਅਸੀਂ ਆਪਣੇ ਯਾਰ ਦੇ ਨਾਲ ਦੁਪਹਿਰ ਦੇ ਫਿਰ ਰਹੇ ਹਾਂ, ਸਾਨੂੰ ਖਾਣੇ ਦਾ ਨਹੀਂ ਪੁੱਛਿਆ। ਨਾ ਪੁੱਛੇ ਤੁਸੀਂ ਪੁੱਛ ਲਓ ਯਾਰ, ਤੁਸੀਂ ਪਹਿਲ ਕਰੋ, ਤਲਕ ਨਾ ਖਤਮ ਕਰੋ। ਯਾਰ ਉਹ ਮੈਂ ਫੈਸਲ ਭਾਈ लेकिन ताड़ियां तो बाद एक छोटी ਅਨੋਨੀ ਵਰਗਾ ਬੰਦਾ ਹੋਰ ਛੋਟੀ ਜਿਹੀ ਗੱਲ ਮੈਂ ਕਰਨੀ ਸੀ ਨਾਜ਼ਰੀਨ। ਅਗਰ ਕਿਸੇ ਨੂੰ ਪਤਾ ਹੋਵੇ ਕਿ ਸਦਕੇ ਜਾਊਂ, ਇਹਦੀ ਇੰਗਲਿਸ਼ ਕੀ ਹੈ ਉਹ ਮੈਨੂੰ ਲਾਜ਼ਮੀ ਦੱਸੇ। ਗੋਡ ਨੂੰ ਸਦਕੇ ਨਹੀਂ ਉਹ ਪਹਿਲੀ ਫਾਰਮ ਨਹੀਂ ਲੱਗਣੀ। ਸਦਕੇ ਜਾਊਂ ਇਹਦੀ ਕੀ ਇੰਗਲਿਸ਼ 'ਚ ਤੇ ਵਾਰੀ ਜਾਊਂ।
ਇਹਦੀ ਕੀ ਇੰਗਲਿਸ਼? ਵਾਰੀ ਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਭਾਗ ਲੱਗੇ ਰਹਿਣ, ਇਹਦੀ ਕੀ ਇੰਗਲਿਸ਼ ਯਾਰ? ਯਾਰ ਕਿੱਥੋਂ ਕਿੱਥੇ ਆਹੋ ਵਾਰੀ ਜਾਉਣ ਦਾ ਮਤਲਬ ਹੁੰਦਾ ਵਾ ਟਰਨ ਗੋ। ਜੋੜੀਆਂ ਸਲਾਮਤ ਦੀ ਵੀ ਪੁੱਛ ਲਓ। ਵਾਰੀ ਜਾਉਣ ਦੀ ਇੰਗਲਿਸ਼ ਪਤਾ ਕੀ? WARI ਵਾਰੀ, JAUN ਜੰਪ, ਵਾਰੀ ਜੰਪ। ਇਹੋ ਜਿਹੇ ਬੰਦੇ ਨਾ ਈਦ ਵਾਲੇ ਦਿਨ ਨਮਾਜ਼ ਪੜ੍ਹ ਕੇ ਕਿਸੇ ਨੂੰ ਨਹੀਂ ਮਿਲਦੇ, ਜਾ ਕੇ ਦੁਕਾਨ ਖੋਲ ਕੇ ਬੈਠੇ। ਇੱਥੇ ਹੀ ਹੋਣਾ ਸਾਰੇ ਅਨੋਨੀ ਵਰਗਾ ਬੰਦਾ ਨਾ ਅੰਬਾਂ ਵਾਲੇ ਕੋ ਰੇਟ ਪੁੱਛਦਾ ਇਹ ਕੰਮ ਬੋਲਾ ਕਰ ਦੋ, ਕਿੱਦਾਂ ਲਾਇਆ ਬਈ? ਹਾਂ ਬਾਈ ਚਲੋ ਠੀਕ ਹੈ। 2 ਸੂਟ ਲੈ ਕੇ ਉਹਨੂੰ ਕਹਿੰਦੇ ਥੋੜਾ ਕਿ ਧਨੀਆ ਵੀ ਪਾ ਦੇ। ਸਰ ਮੈਂ ਤੁਹਾਡੀ ਇੱਕ ਗੱਲ ਨਾਲ ਇਤਫਾਕ ਕਰਨਾ ਕਿ ਤੁਸੀਂ ਕਹਿੰਦੇ ਹੋ ਕਿ ਮਤਲਬ ਆਪ ਕਹਿ ਦੋ ਕਿ ਯਾਰ ਮੈਨੂੰ ਚਾਹ ਪਿਆ, ਆਪ ਕਹਿ ਦੋ ਮੈਨੂੰ ਰੋਟੀ ਖਵਾ, ਹਨਾ? ਯਾਨੀ ਇਹ ਵੀ ਗੱਲ ਠੀਕ ਆ। ਅਗਰ ਮੈਨੂੰ ਪਤਾ ਵਾ ਕਿ ਇਸ ਟਾਈਮ ਮੇਰੇ ਕੋਲ 10 ਰੁਪਏ ਵੀ ਨਹੀਂ ਹੈਗੇ, ਹਨਾ, ਘਰ ਜਾਣ ਦੇ ਪੈਸੇ ਨਹੀਂ ਹੈਗੇ, ਤੇ ਮੈਂ ਸਾਰੀ ਦਿਹਾੜੀ ਇਹਨਾਂ ਨਾਲ ਫਿਰਿਆ ਵਾਂ, ਇਹ ਮੈਨੂੰ ਕਿਸ ਮੂੰਹ ਨਾਲ ਕਹਿਣਗੇ ਕਿ ਚੱਲ ਨੋਨੀ ਮੈਨੂੰ ਚਾਹ ਪਿਆ, ਚੱਲ ਮੈਨੂੰ, ਹਾਲਾਂਕਿ ਨਹੀਂ ਸੀਰੀਅਸ ਕਰ ਇਹ ਰਿਹਾ, ਤਾਂ ਬਾਹਰ ਹੋ ਰਿਹਾ ਇਹਨਾਂ ਘਰ ਨੂੰ ਚੋਂ। ਨਹੀਂ ਪਤਾ। ਓਏ ਪੜਾ ਓਏ ਪੜਾ ਇਹ ਕਿਹਾ ਵਾ ਕਿ ਦੁੱਖ ਜਾਂ ਤੁਹਾਡਾ ਹਾਲਾਤ ਉਹ ਦੇਖਣਾ ਪੈਂਦਾ ਵਾ, ਦੱਸਣਾ ਨਹੀਂ ਪੈਂਦਾ, ਇਹੀ ਕਿਹਾ ਨਾ। ਹਾਂ। ਹਾਲ ਕਿ ਤੇਰੇ ਕੋਲ ਪੈਸੇ ਨਹੀਂ ਹੈ, ਨਹੀਂ ਹੈ। ਤੇਰੇ ਕੋਲ ਪੈਸੇ ਨਹੀਂ ਹੈ ਤੇ ਤੂੰ ਮੇਰੇ ਨਾਲ ਫਿਰ ਰਿਹਾ। ਹਾਂਜੀ ਨਹੀਂ ਮੇਰੇ ਕੋਲ ਪੈਸੇ ਨਹੀਂ ਤੁਸੀਂ ਕਿੱਥੇ ਲੈ ਕੇ ਫਿਰਨਾ ਇਹਨੂੰ? ਤੁਸੀਂ ਕਿੰਨਾ ਦੇ ਇਹ ਹੋ ਹੀ ਨਹੀਂ ਸਕਦਾ ਕਿ ਤੇਰੇ ਕੋਲ ਪੈਸੇ ਨਾ ਹੋਣ ਤੇ ਤੇਰੇ ਨਾਲ ਕੋਈ ਫਿਰੇ। ਤੈਨੂੰ ਮੈਂ ਗੱਲ ਦੱਸਾਂ, ਤੈਨੂੰ ਲੱਗਦਾ ਹੈ ਤੇਰੇ ਕੋਲ ਪੈਸੇ ਨਹੀਂ ਹੈ, ਹਾਂ ਤੂੰ ਚਾਹਵੇਂ ਅਗਰ ਤੇ ਰੁਪਈਆ ਨਾ ਕਮਾਓ, ਸਕੂਨ ਕਮਾਓ ਨਾਜ਼ਰੀਨ। ਓਏ ਹੋਏ ਵਾਹ ਵਾਹ ਇਹਦੇ ਕੋਲ ਪੈਸੇ ਨਹੀਂ ਹੈ, ਯਾਰ ਹੁਣ ਨਹੀਂ ਨਹੀਂ ਹੈ, ਪੈਸੇ ਨਹੀਂ ਹੈ, ਅੱਛਾ ਚਲਾ ਹੋ ਗਿਆ ਯਾਰ, ਕਿ ਪੈਸੇ ਨਹੀਂ ਹੈ? ਨਹੀਂ ਹੈਗੇ, ਵੇਖ ਸੱਚੀ ਗੱਲ ਨਹੀਂ ਹੈਗੀ। ਇਹ ਨਹੀਂ ਹੋ ਚੱਲ ਸਕਦਾ। ਯਾਰ, ਤੇਰੇ ਸਾਡੇ ਕੋਲ 2 ਆ, ਨਿੱਕਾ ਵੀਰ ਹੈ ਤੂੰ ਸਾਡਾ। ਨਾਜ਼ਰੀਨ ਇੱਕ ਚੀਜ਼ ਮੈਨੂੰ ਨਾ ਤੁਸੀਂ ਹੋਰ ਦੱਸਣਾ, गिरफ्त मजबूत रखनी। नाजरीन सच्ची मुची फैसल भाई ढांपा है हमने गम को लबासे निशात में, ਹਾਏ ਹਾਏ दुनिया समझ रही है बहुत शादमा है। फैसल भाई ढांपा है हमने गम को लबासे निशात में, दुनिया समझ रही है बहुत शादमा है हम। ਮੈਨੂੰ ਇੱਕ ਬੰਦੇ ਦੀ ਸਮਝ ਨਹੀਂ ਲੱਗੀ। ਕਿਹੜਾ ਸੀ ਭਾਜੀ? ਹੈ ਵਾ, ਦੱਸਣਾ ਉਹਦਾ ਹੀ ਦੱਸਣ ਲੱਗਾ। ਅੱਛਾ ਉਹਦੀ ਬੇਗਮ ਨਵੀਂ ਉਹਨਾਂ ਦੀ ਸ਼ਾਦੀ ਹੋਈ ਤੇ ਉਹਦੀ ਬੇਗਮ ਹੈ ਨਾ ਘਰ ਡਰਨ ਡਈ ਤੇ ਉਹ ਬੰਦਾ ਮੇਰੇ ਨਾਲ ਬੈਠਾ ਸੀਗਾ, ਸਾਡੇ ਨਾਲ ਦੋਸਤ ਹੈਗਾ ਸਾਡਾ। ਉਹ ਆਪਣੀ ਬੇਗਮ ਨੂੰ ਕਹਿਣ ਡਿਆ ਫੋਨ ਤੇ, ਜਾਨ ਮੁਝੇ ਮਹਿਸੂਸ ਕਰੋ ਮੈਂ ਤੁਹਾਡੇ ਆਸ-ਪਾਸ ਹੀ। ਮੈਨੂੰ ਨਾ ਇਹਦਾ ਦੱਸਣਾ ਹੈ ਉਹ ਕਿਹੜਾ ਹੈ ਨਾ ਕਲਾ ਜਿਹਨੇ ਜਿਹੜਾ ਉਹਦੇ ਕੋਲ ਬੈਠਾ ਹੈ। ਨਿੱਬਾ ਟੈਪ ਯਾਰ ਠੀਕ ਆ ਐਵੇਂ ਮਿਲ ਚੰਨ ਤਾਨਾ ਤਾਲੀ ਯਾਰ ਨਿੱਬਾ ਮਿਲ ਪਾਲਾ ਸੋ ਦਿਆ ਹੈ ਮਿਲ ਚੰਨ ਹੋ ਗਿਆ ਹੈ। ਬਸ ਕਰੋ ਫੈਸਲ ਭਾਈ, ਤੁਹਾਨੂੰ ਵੀ ਭਾਬੀ ਦਾ ਫੋਨ ਆਵੇ ਤੇ ਉਹਦਾ ਦੀ ਤੁਸੀਂ ਕਸਮ ਇਦਾਂ ਗਾਇਬ ਹੁੰਨੇ ਆ। ਮੈਂ ਤਰਸ ਗਿਆ, ਯਕੀਨ ਕਰ ਰਿਹਾ ਹੁੰਦੀਆਂ ਗੱਲਾਂ ਤੋਂ ਬਾਤਾਂ ਤੋਂ ਮੈਨੂੰ ਨਾਲ ਨਾ ਹੁੰਦੀਆਂ ਹੀ ਨਾ ਕਦੇ ਕੀਤੀਆਂ, ਬਲਕਿ ਉਸ ਕੈਟਾਗਰੀ ਇਹ ਹੀ ਦਾਣਾ ਸੁੱਟਣਾ ਮਰਦ ਦਾ ਕਿ ਸਕਰੀਨ ਤੇ ਆ ਕੇ ਦੁੱਖ ਪਾ ਦਿਓ। ਉਹਨੇ ਦੁੱਖ ਨਹੀਂ ਯਾਰ, ਮੈਂ ਅਸੀਂ ਯਾਰ ਉਸ ਕੈਟਾਗਰੀ ਚੋਂ ਲੰਘ ਆਏ ਆ। ਇਹ ਤੁਹਾਡਾ ਦੌਰ ਆ, ਅੱਲਾਹ ਪਾਕ ਤੁਹਾਡਾ ਅੱਛਾ ਦੌਰ ਲਿਆਵੇ ਸੱਚੀ ਮੁੱਚੀ। ਅਸੀਂ ਉਸ ਕੈਟਾਗਰੀ ਚੋਂ ਲੰਘੇ ਕਿਉਂਕਿ ਜਿਹੜੀ ਖਾਸ ਤੌਰ ਤੇ ਬੰਦੇ ਨੇ ਕਦੇ ਨਹੀਂ ਦੱਸੇ ਦਫ਼ਤਰ ਦੇ ਤਾਨੇ, ਹਾਏ ਉਸਤਾਦਾਂ ਦੇ ਵੱਡਿਆਂ ਦੇ ਮਿਹਣੇ, ਸਾਰਿਆਂ ਦੇ ਦਫ਼ਤਰ 'ਚ ਕੀ ਅਜ਼ੀਅਤ ਹੁੰਦੀ ਤੇ ਔਰਤ 2 ਟਾਈਮ ਖਾਣਾ ਪਕਾ ਕੇ ਕਹਿ ਦਿੰਦੀ ਮੈਂ ਨੌਕਰਾਨੀ ਆ ਤੁਹਾਡੀ। ਹਾਏ ਸਹੀ ਗੱਲ। ਜਿਹੜੀ ਲੇਕਿਨ ਸਮਝਦਾਰ ਬੀਬੀ ਮੇਰੀ ਜਿਹੜੀ ਸੁਣੋ ਗੱਲ, ਸਮਝਦਾਰ ਬੀਬੀ। ਤੁਹਾਡਾ ਇੱਥੇ ਕੰਮ ਕਰਨਾ ਇੱਕ ਸਾਈਡ ਤੇ, ਔਰਤ ਦਾ ਘਰ ਦੇ ਵਿੱਚ ਕੰਮ ਕਰਨਾ ਇੱਕ ਸਾਈਡ ਤੇ। ਭਾਈ ਉਹਦਾ ਕੰਮ ਜ਼ਿਆਦਾ ਪਾਸੇ, ਕਿਹਦਾ ਬੱਚਿਆਂ ਦਾ ਗੱਗਾ ਗੁੱਗਾ ਹਰ ਸ਼ੈ ਲੱਕੜ ਮੀਟੀ ਇਹ ਤਾਂ ਭਾਈ ਖਾਂਡੀ ਰੋਟੀ ਸਾਰਾ ਕੁਝ ਕਰਨਾ ਓਏ ਹੁੰਦਾ ਗੱਲ ਵਾ। ਸੁਣਾ ਮਿੱਠੇ, ਓਏ ਨਾ ਕਰ ਮੰਨ ਲੈ ਕਰ ਬਸ ਠੀਕ ਹੈ, ਇੱਕ ਦਿਨ ਇਹ ਜੀ ਤੈਨੂੰ ਨਾ ਤੇਰੇ ਕੋਲ ਪੈਸੇ ਨਹੀਂ ਹੈ। ਉਹ ਨਹੀਂ ਨਾਜ਼ਰੀਨ ਮੈਂ ਯਾਰ ਮੈਂ ਜਾਣਨ ਐਸਾ ਜਾਣ ਲੱਗ ਔਰ ਔਰਤ ਹੈ ਨਾ ਜਿਹੜੀ ਬੀਵੀ ਏਡਾ ਗਰੀਬ ਆ, ਕੌਣ ਏਡਾ ਗਰੀਬ ਆ, ਕਾਰਟੂਨ ਵੇਖਣ ਦਾ, ਕਾਰਟੂਨ ਕਿਤੇ ਪੀਦਾ ਖਾਣੇ ਤੇ ਕਿਸੇ ਦਾ ਸਾਨੂੰ ਤਾਂ ਆ ਚੰਗੇ ਭਾਈ। ਅੱਜ ਜਦੋਂ ਤੁਸੀਂ ਵਿਆਹ ਬਾਰੇ ਇਦਾਂ ਦੀਆਂ ਉਹ ਕਰਦੇ ਨਾ ਕਿ ਯਾਰ ਮੈਂ ਅੱਕ ਗਿਆ, ਥੱਕ ਗਿਆ, ਮਰ ਗਿਆ, ਲੁੱਟ ਗਿਆ ਨਾ, ਫਿਰ ਜਿਹੜੇ ਕੁਆਰੇ ਬੰਦੇ ਨੇ ਭਾਈ ਉਹਨਾਂ ਦਾ ਦਿਲ ਡਰਦਾ ਕਿ ਹੁਣ ਅਸੀਂ ਵੀ ਵਿਆਹ ਜਾਣਾ ਵਾ, ਸਾਡੇ ਨਾਲ ਕੀ ਬਣੂਗਾ। ਆਉਣ ਵਾਲਾ ਦੌਰ ਹੈ ਵੀ ਜ਼ਿਆਦਾ ਮੁਸ਼ਕਲ, ਯਾਰ ਨਹੀਂ। ਕੰਮ ਕਰ ਹੈ ਕੋਈ ਨਹੀਂ, ਪੈਸਾ ਧੇਲਾ ਹੈ ਕੋਈ ਨਹੀਂ। ਕੁੱਤਾ ਗੋਸ਼ਤ ਖਾਂਡੇ ਕਹਿੰਦਾ ਤੇਰੀ ਮੇਰੀ ਸਾਂਝੀ ਆ। ਇਹ ਤਾਂ ਸੁਲਾ ਹੀ ਨਹੀਂ ਮਾਰਦੇ। समझदार बीवी जो होती है ना अपने खामंद को बादशाह बना के खुद मलका बनती है। इंशाल्लाह बनेंगे सारे। नाज़रीन सच्ची मुझी यार मैं पढ़ता रहा रात में सोशल मीडिया बहुत ज़्यादा इस्तेमाल करते हैं, मोबाइल ते भी एक पासे टीवी लगा होंदा, एक पासे लैपटॉप पे होंदा, एक पासे मोबाइल भी होंदा। ਲੈਪਟਾਪ ਵੀ ਹਰ ਸ਼ੈ ਵੀ ਪਈ ਹੁੰਦੀ ਹੈ, ਦੇਖ ਲਾ ਭਰਾ। ਮੋਬਾਈਲ ਇਹਨਾਂ ਚ ਚਲਾਉਂਦੇ, ਟਿਕਟੌਕ ਤੇ ਚਲਾਉਂਦੇ, ਉਹ ਟੈਂਪਰ ਇੰਨਾ ਬਾਹਰ ਆ ਮੋਬਾਈਲ ਤੋਂ ਇੰਨਾ ਵਧਿਆ ਹੋਇਆ।
ਇੱਕ ਪਾਸੇ ਲੈਪਟਾਪ ਪਿਆ, ਇੱਕ ਪਾਸੇ ਭਾਈ ਮੋਬਾਈਲ ਪਿਆ, ਇੰਜ ਪੂਰਾ ਸਿਸਟਮ ਲੱਗਾ ਤੇ ਫੋਨ ਤੇ ਕਰ ਰਹੇ ਕੀ ਰੇਟ ਜਾ ਰਿਹਾ ਆਸਟ੍ਰੇਲੀਆ ਦਾ। ਆ 2 ਪੇਟੀ ਲਾ ਦੇ ਇੰਡੀਆ ਤੇ। ਸਰ ਮੈਂ ਕੁਝ ਸਿਆਣੇ ਕਹਿੰਦੇ ਨੇ ਕਿ ਗਰੀਬ ਦੀ ਹਾਏ ਉਈ ਤੇ ਐਂਕਰ ਦੀ ਬਾਏ ਫਾਰਗ ਬੰਦੇ ਦੀ ਰਾਏ ਕਦੇ ਨਾ ਲਓ। ਵਾਹ ਰੇ ਵਾਹ। चलो बता तो आपको गुफ्तगू का गरीब की हाँ और फारग बंदे की रा 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 कभी ना कट ला दे मिट ਆਪਣੇ ਮੰਜੇ ਤੇ ਬੈਠੇ ਆ ਤੇ ਭੈਣ ਨੂੰ ਕਹਿੰਦੇ ਪਤਾ ਨਹੀਂ ਕੀ ਗੱਲ ਆ, ਜਦੋਂ ਮੈਂ ਸਾਹ ਲੈਣਾ ਬਿਜਲੀ ਦੀ ਆਵਾਜ਼ ਆਉਂਦੀ, ਉਹ ਕਹਿੰਦੀ ਅੱਲਾ ਦੇ ਬੰਦੇ ਉੱਠੋ ਤੁਸੀਂ ਥੱਲੇ ਦੇ ਕੇ ਮਾਰਤੀ ਆ। ਛੱਡੇ ਤੇ ਲੰਮੇ ਪਏ ਤੇ ਕਹਿੰਦੇ ਮੇਰੇ ਕੋਲ ਉੱਠਿਆ ਨਹੀਂ ਜਾ ਰਿਹਾ। ਉਹ ਘਰ ਦੇ ਕਹਿੰਦੇ ਤੈਨੂੰ ਬੰਨਿਆ ਵਾ। उठ के दिखा दे सही तू। ਲਾ ਹੁਣ ਕੱਟ। नाज़रीन मुझे उन लोगों से बहुत डर लगता है जो मुझे कहते हैं मेरा यकीन करो। ये मैकेनिक यकीन अगर करना है तो कर लो, यहाँ अच्छा दोस्त मिल जाएगा, यहाँ अच्छा सबक मिल जाएगा। लेकिन बात मेरी वही है दोस्ती की। दोस्ती में वो क्या कहते हैं कि वो नहीं होता तकल्लफ। अगर कोई ਤੁਹਾਡਾ ਦੋਸਤ ਤੁਹਾਨੂੰ ਨਹੀਂ ਯਾਨੀ ਕਿ ਪੁੱਛ ਰਿਹਾ ਤੇ ਜਾ ਕੇ ਉਹਨੂੰ ਪੁੱਛਣਾ ਲੈਸ ਕਰੋ। ਮੇਰਾ ਇੱਕ ਦੋਸਤ ਹੈ, ਉਹਦਾ ਹੋਟਲ ਹੈਗਾ ਆਪਣਾ, ਅਸੀਂ ਤਾਂ ਕੋਈ ਰੋਟੀ ਖਾਣ ਗਏ ਮਿੱਠੇ, ਉਹਨੇ ਲੈਸ ਹੀ ਨਹੀਂ ਕੀਤੀ। ਕਿਉਂ? ਮੈਂ ਜਾ ਕੇ ਕਿਹਾ, ਮੈਂ ਕਿਹਾ ਭਾਈ ਲੈਸ ਕਰ। ਕਾਦੀ ਲੈਸ ਬਿੱਲ ਨਹੀਂ ਹੁੰਦਾ। ਕਾਦੀ ਲੈਸ ਲੈਸੀਆ ਉਹ ਤਾਂ ਫਰੀ ਹੈ। ਉਹ ਚ ਕੀ ਲੈਸ ਤੁਹਾਨੂੰ 10-20 ਰੁਪਏ ਦੇ ਦਿਆ ਕਰਨ। ਆ ਮੈਨੂੰ ਲੱਗਦਾ ਵਾ ਭਾਈ ਫੈਸਲ ਪਹਿਲੇ ਤੰਦੂਰ ਤੇ ਹੁੰਦੇ ਸੀ, ਗੱਲ ਕਰਦੇ ਕਰਦੇ ਨਾ ਜਦੋਂ ਐ ਕਰਦੇ ਨਾ ਪਹਿਲੇ ਪੇਟ में ਆ ਜਾ ਰੋਟੀਆਂ ਦੇ ਅੱਛਾ ਯਾਰ ਉਹ ਚਾਈਨਾ ਚ ਨਹੀਂ ਆਇਆ ਕਰਕੇ ਰੋਟੀ ਤਾਂ ਕਰਕੇ ਸੁੱਟ ਕੇ ਫੇਰ ਉਹ ਤਵੇ ਤੇ ਆਂਦੀ ਨੇ ਐ ਕਰਕੇ ਘੁਮਾ ਕੇ ਸੁੱਟੀ, ਉਹ ਖੰਬੇ ਤੇ ਡਿੱਗ ਪਈ। कबूतर से पै गई, कबूतर ना करना। ਨਹੀਂ ਖਬਰੇ ਚੜ ਕੇ ਫੁਰਕੀਆਂ ਲਾਉਣ ਰਿਹਾ। सर हाय हाय। मैं कुछ माल लेके आया हूँ आज के लिए। यार यही तो तुम्हारी खूबी है। लिख के लिख के ये बड़ी बात है। सर मैं कोशिश करता है लड़का यार। मैं आप सबकी दुआ लेकिन वो नहीं यार, बात बच्चा यार माशाल्लाह दायरे च रहने वाला बंदा। वो सुना आपने कि बात बेअदब बात बाबरा बेदब दानिश बास। हाँ। बेअदब बाबरा बादब बामरा हाँ बेदब बेअदब दानिश बास। दानिश। सर पहली जुगत मैं कोशिश करके लिखी। और मैं क्या पता नहीं कोई नसीहत ले गया है। हाँ मैं पहली जुगत है जी भाई मिठे ਨੂੰ। ਉਹ ਯਾਰ ਸਾਨੂੰ ਹੁਣੇ ਕੱਚਿਆਂ ਕਰਨ ਲੱਗਾ, ਭੋਰਾ ਸ਼ੋਅ ਦਾ ਕਰ ਲੈਂਦੇ। ਹਾਂ ਚੱਲ नहीं ਕਰ। कर ਪਹਿਲੀ ਜੁਗਤ ਭਾਈ ਮਿੱਠੇ ਨੂੰ ਆ ਜੀ ਤੰਬੂ ਕਨਾਤ ਵਾਲਾ ਬੈਂਕ ਹੁੰਦਾ। अच्छी गल है। हाँ 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 RPC अच्छी गल है अच्छी गल है। गलत रास्ते दा टोल प्लाजा ਹੁੰਦਾ ਜੀ। हाय 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 हाय। ਉਹ ਵੀ ਚੀਜ਼ੀ ਆ। ਇੱਕ ਮੈਂ ਵੀ ਕਰ ਦਵਾਂ, ਜਾਲੀ ਨੋਟ ਦੇਣ ਵਾਲਾ ATM ਹੁੰਦਾ। एटीएम भी यूज कटे अंदर। ਕਹਿੰਦਾ ਉਹ ਦੇਖ। ਅੱਛਾ ਅਗਲੀ ਜੁਗਤ ਹੈ ਜੀ ਫੈਸਲ ਭਾਈ ਨੂੰ ਬੜੇ VIP ਲੱਗ ਰਹੇ ਨੇ ਮਾਸ਼ਾਅੱਲਾ, ਚਿੱਟੀ ਸ਼ਰਟ ਵੀ ਪਿਆਰੀ ਲੱਗ ਰਹੀ ਹੈ। केड़ी केड़ी है? ਪਿਛਲੇ ਕਮਰੇ 'ਚ ਲਿਖਿਆ ਹੁੰਦਾ ਮਕਾਨ ਬਰਾਏ ਫਰੋਖਤ। ਅੱਛੀ ਬਾਤ। ਉਹ ਨਹੀਂ ਆ ਥੋੜੀ ਤਾੜੀ ਬਾੜੀ ਤੇ ਬਣਦੀ ਨਹੀਂ। ਪਿਛਲੇ ਕਮਰੇ 'ਚ ਅਗਰ ਰਾਜ ਹੁੰਦਾ ਜੀ। यार है तो तुसी मेरे भरा हो, ਹਾਂਜੀ भरा रहना। ਹਾਂਜੀ। ਅੱਜ ਉਸਤਾਦ ਮੁਹਤਰਮ ਨੂੰ ਗੈਬਾਨਾ ਜੁਗਤਾਂ ਕਰੀਏ। ਨਹੀਂ 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 ਨਹੀਂ। ए होए उस्ताद जी। ਉਸਤਾਦ ਜੀ ਉਸਤਾਦ ਜੀ ਨੂੰ क्या बात है। ਉਸਤਾਦ ਜੀ ਨੂੰ ਜਿਹੜੀਆਂ ਸਾਹਮਣੇ ਹੋ ਕੇ ਹੁੰਦੀਆਂ ਨੇ ਉਹ ਗਾਇਬ ਪਤਾ ਨਹੀਂ ਹੋ ਸਕਦੀਆਂ। नहीं है वरना भी कर देते चलो हैं। कर देते। उस्ताद जी देख लो हाँ, अन्ने ਦਾ ਸਿਨੇਮਾ ਹੁੰਦਾ। ਉਸਤਾਦ ਜੀ ਵੇਖ ਲਓ ਛੋਟੇ ਵੀਰ ਦਾ ਜ਼ਹਿਰ ਹੁੰਦਾ। ਉਸਤਾਦ ਜੀ ਧਾਗੇ ਨਾਲ ਪੀਂਗ ਪਾਈ ਹੁੰਦੀ। ਉਸਤਾਦ ਜੀ ਵੇਖ ਲਓ ਵੇਖ ਲਓ ਨਡਰ ਦੁਲਹਨ ਹੁੰਦੀ। ਹਾਏ ਹਾਏ। ਉਸਤਾਦ ਜੀ ਦੇਖ ਲਓ 22 ਕੈਰਟ ਦਾ ਲੋਹਾ ਹੁੰਦਾ। ਉਸਤਾਦ ਜੀ ਦੇਖ ਲਓ 2 ਫਿਲਟਰਾਂ ਵਾਲੀ ਸਿਗਰਟ ਹੁੰਦੀ। ਉਸਤਾਦ ਜੀ ਦੇਖ ਲਓ ਵਿੱਚ ਘਰੋਂ ਸਿਗਰਟ ਪੀਤਾ ਹੁੰਦਾ। ਚਲੋ ਉਸਤਾਦ ਜੀ ਵੇਖ ਲਓ ਕਾਰਟੂਨਾਂ 'ਚ ਰਿਸ਼ਤਾ ਕੀਤਾ ਹੁੰਦਾ। ਉਸਤਾਦ ਜੀ ਦੇਖ ਲਓ ਟੌਮ ਐਂਡ ਜੈਰੀ ਦੀ ਸੁਲ੍ਹਾ ਕਰਾਈ ਹੁੰਦੀ। ਉਸਤਾਦ ਜੀ ਦੇਖ ਲਓ ਬਿਜਲੀ ਘਰ ਨੂੰ ਆਪਣਾ ਘਰ ਸਮਝਿਆ ਹੁੰਦਾ। ਉਸਤਾਦ ਜੀ ਵੇਖ ਲਓ ਤੁਸੀਂ ਦੇਖ ਲਓ ਤੁਸੀਂ ਅੰਨੇ ਹੋ। ਦੇਖ ਲਓ ਦੇਖ ਲਓ। ਉਸਤਾਦ ਜੀ ਵੇਖ ਲਓ ਕੁੱਬੇ ਨੇ ਕਾਪੀ ਮਾਰੀ ਹੁੰਦੀ। ਉਸਤਾਦ ਜੀ ਦੇਖ ਲਓ ਚਿੜੀਆ ਘਰ ਦੀ ਸੀਲਿੰਗ ਹੁੰਦੀ। ਉਸਤਾਦ ਜੀ ਕਿਆ ਬਾਤ ਹੈ। ਉਸਤਾਦ ਜੀ ਵੇਖ ਲਓ ਕਾਲੇ ਰੰਗ ਦਾ ਅੰਗਰੇਜ਼ ਹੁੰਦਾ। ਦੰਗ ਮਾਰਨ ਵਾਲਾ ਸੱਪ ਹੁੰਦਾ। ਉਸਤਾਦ ਜੀ ਦੇਖ ਲਓ ਦਿਖਾਓ। ਮੌਤ ਦੇ ਖੂਹ ਦਾ ਬਾਰ ਬੰਦ ਕੀਤਾ ਹੁੰਦਾ। ਉਸਤਾਦ ਜੀ ਵੇਖ ਲਓ
ਕੀ ਬਾਤ ਹੈ। ਦਾਗ ਪਾਉਣ ਵਾਲਾ ਸਰਫ ਹੁੰਦਾ। ਹਾਏ 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 ਸਾਜੀ ਤੁਸੀਂ ਸਾਡੇ ਜ਼ੇਨ ਚੋ ਸਾਜੀ ਦੇਖ ਲਓ ਹਾਂ ਇੱਕ ਦੰਦ ਵਾਲਾ ਬੀੜ ਹੁੰਦਾ। ਹਾਏ ਹਾਏ ਕੀ ਬਾਤ ਸਾਜੀ ਦੇਖ ਲਓ ਟੁੰਡ ਨਾਲ ਟੈਪ ਖੋਲਿਆ ਹੁੰਦਾ। ਉਸਤਾਦ ਜੀ ਵੇਖ ਲਓ। ਕਿਤੇ ਵੇਖੋ ਜੁਗਤ ਵੀ ਵੇਖ ਲਓ ਇਹਨੇ ਉਸਤਾਦ ਹੀ ਦੇਖੀ ਜਾਂਦਾ। ਉਸਤਾਦ ਜੀ ਵੇਖ ਲਓ ਨੁਕਸਾਨ ਕਰਨ ਵਾਲਾ ਪਿਓ ਹੁੰਦਾ। ਸਾਜੀ ਦੇਖ ਲਓ ਅਬਾਲੂ ਰਗਬੀ ਹੁੰਦੀ। ਉਸਤਾਦ ਜੀ ਦੇਖ ਲਓ ਗਾਟਰ ਦੀ ਨੈਸ਼ਨਲਿਟੀ ਲਈ ਹੁੰਦੀ ਹੈ। ਕੱਟ ਵਾਲੇ ਦਾ ਸਾਜੀ ਦੇਖ ਲਓ ਲੂਰ ਲੂਰ ਫਿਰਨ ਵਾਲੇ ਜੋਗਰ ਹੁੰਦੇ। ਉਸਤਾਦ ਜੀ ਵੇਖ ਲਓ ਵੇਖ ਲਓ ਲੈ ਜਾਓ ਦੇਖ ਲਓ ਈਦੀ ਵਾਲਿਆਂ ਕੋਈ ਈਦੀ ਲਈ ਹੁੰਦੀ। ਵਾਹ ਭਾਈ ਵਾਹ ਵਾਹ ਕੀ ਬਾਤ ਕੀ ਕਹਿੰਦੀ ਉਸਤਾਦ ਜੀ ਦੇਖ ਲਓ ਬਜ਼ੁਰਗ ਨੂੰ ਇੰਜ ਕਰਕੇ ਸਾਇਆ ਹੁੰਦਾ। ਸਾਜੀ ਦੇਖ ਲਓ ਬੱਕਰੇ ਤੇ ਬਹਿ ਕੇ ਜੰਗ ਕੀਤੀ ਹੁੰਦੀ। ਉਸਤਾਦ ਜੀ ਵੇਖ ਲਓ ਟਾਇਰਾਂ ਵਾਲੇ ਬੂਟਾਂ ਦੀ ਸਟੱਪੜੀ ਹੁੰਦੀ। ਸਾਜੀ ਟਾਇਰਾਂ ਵਾਲੇ ਬੂਟ ਪਾ ਕੇ ਫਿਰਦੇ ਤੇ ਚਾਚਾ ਜੀ ਕਹਿ ਰਹੇ ਆ ਗਈ ਮੇਰੀ ਡੈਵੋ। ਉਸਤਾਦ ਜੀ ਸੱਚੀ ਮੁੱਚੀ ਤਲਵਾਰ ਲੈ ਕੇ ਨਾ ਜੰਗ ਤੇ ਗਏ, ਤਲਵਾਰ ਇੱਕ ਬੰਦੇ ਦੀ ਧੌਣ ਤੇ ਮਾਰੀ ਗਈ ਉਹ ਖੁੰਡੀ ਸੀ ਉਹਦੇ ਲਾਸ਼ ਪੈ ਗਈ। ਧੋਨੀ ਵੱਡੀ ਲਾਸ਼ਾਂ ਪੈ ਗਈ। ਉਸਤਾਦ ਜੀ ਇਹ ਨਾ ਟਾਇਰਾਂ ਵਾਲੇ ਬੂਟ ਪਾ ਕੇ ਬਾਹਰ ਨਿਕਲਣ ਦੇ ਤੇ ਇੱਕ ਬੰਦਾ ਅੱਗੇ ਖਲੋ ਕੇ ਨਾ ਆਂਦੇ 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 ਆਂਦੇ। ਨਾ ਯਾਰ ਫਿਰ ਵੀ ਉਸਤਾਦ ਜੀ ਉਸਤਾਦ ਜੀ ਅਸੀਂ ਤੁਹਾਨੂੰ ਯਾਦ ਰੱਖਿਆ ਉਸਤਾਦ ਜੀ ਦੇ ਨਾਂ ਤੇ ਕਲੈਪ ਦੀ ਗਈ। ਜਦੋਂ ਉਹਨੇ ਡਾਰਸਨ ਦੀ ਕਿਸ਼ਤੀ ਸ਼ਾਰਟ ਹੋਈ ਸਪਾਈਡਰਮੈਨ ਸੀ ਡਾਕਟਰ ਕੋਲ ਬੈਠਾ ਮੈਂ ਕਿਹਾ ਕੀ ਗੱਲ ਇੱਥੇ ਬੈਠਾ ਕਹਿੰਦਾ ਭਾਜੀ ਪਤਾ ਨਹੀਂ ਕੀ ਗੱਲ ਜਾਲੇ ਡਬਲ ਹੋਣ ਡਏ। ਕੋਈ ਕਰ ਪਤਲੇ ਜਾਲੇ ਲੱਗੇ। ਸਪਾਈਡਰਮੈਨ ਸੀ ਤਾਂ ਬਿਲਡਿੰਗ ਤੋਂ ਡਿੱਗ ਗਿਆ ਕਿੱਦਾਂ ਕਹਿੰਦਾ ਧਾਗਾ ਮੁੱਕ ਗਿਆ ਸੀ ਯਾਰ। ਫਿਰ ਕੀ ਚੜਾਉਣ ਵਾਲੀ ਸਪਾਈਡਰਮੈਨ ਸੀ ਘੰਟਾ ਆਗੂ ਸੇਕ ਕੇ ਇੰਜ ਕਰਕੇ ਜਾਲੇ ਸੁੱਟੋ ਸਾਰਾ ਪਾਣੀ ਆਈ ਜਾਵੇ। ਪਿਘਲ ਕੇ ਸਾਰੀ अस्सलाम वालेकुम नाज़रीन टीचर में कुछ आपसे ਕੈਮਰਾਮੈਨ ਡਰਾਤਾ ਯਾਰ। अच्छा नाज़रीन गल पता की है ਯਾਰ ਗੱਲ ਕੀ ਆ ਯਾਰ ਮੈਂ ਸੋਹਣਾ ਨਹੀਂ ਲੱਗ ਰਿਹਾ ਬੱਚਿਆਂ ਨੂੰ ਗੰਦੀਆਂ ਗੱਲਾਂ ਸਿਖਾਉਣ ਵਾਲਿਆ ਕੋਈ ਓਏ ਆ ਲਿਆ ਲਿਓ ਉਹ ਮੇਰੇ ਆ ਲਿਓ ਜੁਗਤ ਕੀ अपने को कहता अबू मैंने नसीहत करो मेरे बच्चे मैंने अबू नहीं कहते ਯਾਰ ਇੱਕ ਮੈਂ ਵੀ ਗੱਲ ਕਰਨਾ कर 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 ਉਹ ਗੱਲ ਕਰ ਢਿੱਡ ਤੇ ਚਾਹ ਡੋਲ ਕੇ ਕੱਪ ਬਾਹਰ ਆ ਰਿਹਾ ਆ ਡਲ ਗਈ ਜੇ। ਫੈਸਲ ਭਾਈ ਤੁਹਾਨੂੰ ਜੁਗਤ ਇਹਦੀ ਬੇਗਮ ਮੈਨੂੰ ਸ਼ਾਇਦ ਕਹਿੰਦੀ ਮੇਬੀ ਵਾਲਾ ਨਹੀਂ ਭਾਈ ਫੈਸਲ ਕਰਕੇ ਪਤਾ ਨਾ ਥੜੇ ਤੇ ਬਹਿ ਕੇ ਰੋਡ ਤੇ ਪੁੱਛਣਾ ਕਿ ਆ ਦੇਖੋ ਯਾਰ ਇੱਕ ਵਾਰ ਤਾਂ 10,000 ਆ ਗਿਆ। ਇਦਾਂ ਤੇ ਫੋਨ ਕਰਕੇ ਰਿਸ਼ਤੇਦਾਰ ਕਹਿ ਰਹੇ ਮੁਬਾਰਕ ਹੋਏ ਭਰਾ ਲੈਦਾ ਹੋ ਗਿਆ। ਪਾਰਟੀ ਨਾ ਕੀ ਸੋਹਣੇ ਲੱਗਦੇ ਆ ਮੈਂ ਤੈਨੂੰ ਭਰਾ ਕਹਿੰਦਾ ਮੈਂ ਬੇਟਾ ਨਾਜ਼ਰੀਨ ਟ੍ਰੇਨ ਬੰਨਾ ਤੁਸੀਂ ਯਾਰ ਅੱਜ ਮੇਰੇ ਨਾਲ ਤੇ ਆਓ ਕੀ ਮਾਸ਼ਾਅੱਲਾ ਯਾਰ ਮੇਰਾ ਨਿੱਕਾ ਵੀਰ ਹੈ ਤੈਨੂੰ ਮੈਂ ਕਿਹਾ ਨਾ ਮੈਂ ਤੈਨੂੰ ਭਰਾ ਸਮਝਦਾ ਤੂੰ ਬਹੁਤ ਖੂਬਸੂਰਤ ਲੱਗ ਰਿਹਾ ਕੋਰੀਆਂ ਲੱਗ ਰਹੀਆਂ ਮੇਰੀ ਨਾ। ਨਜ਼ਰ ਨਾਲ। ਓਏ ਪੈਰ ਤੇ ਨਾਖੂਨ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤੂੰ ਲੜੇ 'ਚ ਲੱਦਿਆ ਪਿਆ ਵਾ। ਹਲੇ ਤੂੰ ਕੋਰੀਆਂ ਲੱਗਣ ਡਿਆ ਵਾ ਤੂੰ ਫੁੱਲ ਬੋਰੀਆਂ ਲੱਗਣ ਡਿਆ ਵਾ। ਜੇ ਇਸ ਚੁੱਲ੍ਹੇ ਦਾ ਘੁਮਾਉਣ ਵਾਲਾ ਬਟਨ ਟੁੱਟ ਜਾਂਦਾ ਨਾ ਉਹ ਲੱਗਣ ਦੇ ਆਖੇ ਗੋਲੀਆਂ ਲੱਗਣ। यार नहीं खूबसूरत लग रहा है खूबसूरत एक शेर याद आ गया ਜੀ ਬਿਸਮਿल्लाह शायद मैं पहले भी क्या कि तुम माफ कर देना नाज़रीन 47 years old I am my age and you are believe me कि मुझे नहीं पता चलता कि मैं बात कर गया हूँ या शेयर कर गया हूँ तो एडजस्ट अप ही कर लिया करो ठीक है ना वो कई कहते थे ना मैंने एक मैसेज आया मैंने बड़ा खूबसूरत मैसेज आया कि अगर जाग रहे हो तो गुड नाइट अगर सुबह मेरा मैसेज लेट देखो तो उठ के अगर मैसेज पढ़ो तो गुड मॉर्निंग एडजस्ट खुद ही कर लेना अभी है उन्होंने लिखा ठीक है बड़ा खूबसूरत शेर खूबसूरती तो मैंने याद आ गया कि ऐसे दिखती है वो सहेलियों में ਇਹ ਮੇਰੇ ਤੇ ਆਣਾ ਸ਼ੇਤ ਚੱਲ ਓਏ ਪਾਗਲ ਦਾ मैं तेन पहले कहा ना जो स्टेटस लाई था ना पता लग जाता कितने गया ਹੈ ऐसे दिखती है वो सहेलियों में कच्ची बस्ती में जैसे कोठी हो वाह 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 ऐसे दिखती है ऐसे दिखती है वो सहेलियों दिखती नहीं दिखती है दिखती है ऐसे दिखती है वो सहेलियों में वो की कर जैसे दुम्बा फिर रहा है लेलियों में। ले लियो फैसल भाई हैं बेलियों में अपनी बेगम ਨੂੰ ਕਹਿੰਦਾ ਮੈਂ ਸੂਟ ਲੈ ਕੇ ਆਣਾ ਕਹਿੰਦੀ ਜਾਨੂੰ ਮੁਸ਼ਕਪੂਰ ਲਾਜ਼ਮੀ ਲੈਣਾ यार मैं ये तो समझ ਮਈਤ ਨਹੀਂ ਨਾਜ਼ਰੀਨ ਟ੍ਰੇਨ ਮੰਨਣਾ ਟ੍ਰੇਨ ਮੰਨਣਾ ਸਟੇਸ਼ਨ ਨਹੀਂ ਮੰਨਣਾ
हाँ, चलते रहने का नाम जिंदगी है। ਚੱਲੀ ਜੋ ਜਿਹੜਾ ਮਰਜ਼ੀ ਆਵੇ ਬਹਿ ਜਾਵੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਹਾਏ ਹਾਏ ਜੈ ਚੱਲੀ ਜਾਓ हाँ रुकना नहीं है ਓਏ ਨਹੀਂ मैं एक बड़ी खूबसूरत गल पढ़ी सीगी कि जिंदगी में इतना आगे बढ़ो कि पीछे मुड़ के ना देखो क्यों पीछे मुड़ के वेखना है ਨਹੀਂ ਮੋੜਦਾ ताकि ਤੁਹਾਨੂੰ ਪਤਾ ਲੱਗੇ ਅਸੀਂ ਕਿੱਥੋਂ ਸ਼ੁਰੂ ਕੀਤਾ ਸੀ हाँ जी। वाह 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 अच्छी बात यहाँ पे एक दानिश भाई की बात ले लें आप। काका जी तेरे को कोई ओहदा या तेरे को फुल लगा या तेरे को कोई डिग्री या कुछ ये कीता कख भी नहीं है इसकी बात ले ले ऐड कर ले बड़ा प्रोग्रामिंग है नहीं, एक वो कहते ना आप इसी जगह पे क्यों? कि वो जो कहते हैं आप रास्ते में चलने वाले हर और ਹਾਂ ਨਹੀਂ हाँ करें। ਇੱਕ ਹੀ ਬਾਰ ਸਹੀ ਹੈ ਉਹ। ਇਦਾਂ ਦੇ मैंने उससे पूछा ਇਦਾਂ ਦੇ ਬੰਦੇ ਨੂੰ ਆਲੂ ਛੋਲੇ ਨਾਲ ਕੁੱਟਣ ਡਿਆ ਹੁੰਦਾ ਪੁੱਛਣਾ ਕਿਉਂ ਆ? ਉਹ ਦਸਾਂ ਦੇ ਆਲੂ ਛੋਲੇ ਨਾਲ ਚੌਥੀ ਵਾਰੀ ਖੱਟਾ ਪਵਾ ਲਿਆ मैंने उससे पूछा जान कैसे निकलती है ਹਾਏ 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 हाँ हाँ वाह एक तो ਮਿੱਠੇ ਨੇ ਆਪਣੀ ਬੁੜੀ ਨੂੰ ਡਰਾਇਆ ਉਹਦੀ ਬੁੜੀ ਕਹਿੰਦੀ ਲੱਖ ਡਰਾਉਂ ਜਾਨ ਹੀ ਕਰ ਉਹਨਾਂ ਦੀ ਗਾਲ ਮੂੰਹ ਦੇ ਵਿੱਚ ਰੱਖ ਕੇ ਅੱਧੀ ਡਿਲੀਵਰ ਵੀ ਕਰ ਦਿੱਤੀ मैंने अपनी बेटी ਨੂੰ ਡਰਾਇਆ ਆ ਜ਼ਿੰਦਗੀ ਦੀ ਪਹਿਲੀ ਜੁਗਤ ਹੋਏਗੀ ਕਰ। ਚੱਲ ਚੱਲ ਕਰਾ ਯਾਰ ਮੇਰੀ ਨੋਹ ਆ ਮੇਰੀ ਧੀ ਆ ਮੇਰੀ ਭੈਣ ਆ ਭੈਣ ਨਾ ਭਾਈ ਬੇਟੇ ਨੇ ਆਪਣੀ ਬੁੱਢੀ ਨੂੰ ਡਰਾਇਆ ਤੇ ਅੱਗੋਂ ਕਰਦੀ ਹਾਏ ਮੈਂ ਭਰਾਵਾ ਤੂੰ ਮੇਰੀ ਜਾਨ ਦਾਨਿਸ਼ ਦੀ ਅੰਮੀ ਬੋਲਣ ਦੀ ਕੀ ਗੱਲ ਸੁਣ ਵੇ ਰਾਤ ਨੂੰ ਜਦੋਂ ਆਵੇ ਮੂੰਹ ਤੇ ਮਾਸਕ ਲਾ ਕੇ ਆਇਆ ਕਰ ਬੱਚੇ ਡਰਦੇ ਆ ਯਾਰ ਮੈਨੂੰ ਇੱਕ ਗੱਲ ਯਾਦ ਆ ਗਈ ਮੈਂ ਰਾਤੀ ਉਹਨਾਂ ਨਾਜ਼ਰੀਨ ਫੇਸਬੁੱਕ ਤੇ ਪੜ੍ਹ ਰਿਹਾ ਸੀਗਾ ਹਾਏ ਹਾਏ ਦੇਖ ਲੈ ਸਕੂਲੇ ਨਹੀਂ ਪੜ੍ਹੇ ਫੇਸਬੁੱਕ ਤੇ ਪੜ੍ਹਨ ਦੇ ਫੇਸਬੁੱਕ ਤੋਂ ਆਪਣੀ ਪੜ੍ਹ ਨਾ- ਕੇ ਬੀਏ ਕਰਨਾ ਇਹਨਾਂ ਨੇ ਹੁਣ। ਗ੍ਰਿਫਤ ਮਜ਼ਬੂਤ ਰੱਖਣੀ ਹਾਂ ਹਾਂ ਕਿ ਆਪਣੇ ਆਪ ਨੂੰ ਨਾ ਕੋਸ਼ਿਸ਼ ਕਰਨੀ ਹੈ ਯਾਰ ਜੋ ਤੁਸੀਂ ਹੈ ਹੋ ਨਾ ਉਹ ਵੰਡੋ ਦੱਸੋ ਇਦਾਂ ਹੀ ਲੋਕਾਂ ਨੂੰ ਸੱਚੀ ਮੁੱਚੀ ਯਾਰ ਦਿਖਾਵੇ ਵਾਲਾ ਨਹੀਂ ਸਿਸਟਮ ਆ ਦੇਖੋ ਮੈਂ ਫਾਹਦ ਮੁਸਤਫਾ ਲੱਗ ਰਿਹਾ ਯਾਰ ਆ ਦੇਖ। ਮੈਨੂੰ ਧੋਨੀ ਨੇ ਇਹਦੇ ਅੱਬੂ ਨੇ ਕਿਹਾ ਮੈਨੂੰ ਸਵੇਰ 6 ਵਜੇ ਉਠਾ ਦੀ ਸਵੇਰ 6 ਵਜੇ ਉਹਦੇ ਲਾਗੇ ਰੈਕ ਲਾ ਚਲਾ ਐਕਚੁਅਲੀ ਫਾਹਦ ਮੁਸਤਫਾ ਦੇਖ ਲਓ ਜੀ ਹੈ ਉਹ ਗੱਡੀਆਂ ਦਿੰਦਾ ਪਰਾਡੋ ਦੇਤੀ ਪਿਆਰੋ ਦੇਤੀ ਇਹਨੂੰ ਮਹੱਲੇ ਚੋਂ ਗੁੱਜੇ ਰਾਹ ਲਾ ਕੇ ਆਈ ਇੱਥੇ ਤੇ ਉਹ ਵੀ ਕਹਿਣਗੇ ਗਦਨਾ ਵੀ 100 ਦਾ ਤੇਲ ਹੀ ਨਹੀਂ ਪਾਇਆ ਰਹਿਣ ਦੇ ਅੱਗੇ ਆਹ ਨੂੰ ਤੂੰ ਤਾਂ ਕੋਈ 100 ਤੇਲ ਪਾ ਕੇ ਦਊਂਗਾ ਤਾਨੂੰ ਰਾਤੀ ਗਾਲਾਂ ਕੱਢਦਾ ਗਿਆ ਜੇ ਅਸਰੈਨ ਸਾਹਿਬ ਏਦਾਂ ਹੀ ਜਾਣਾ ਵਾ ਤੇ ਫਿਰ ਇਹ ਸਾਡੇ ਕੋਲ ਤੇਲ ਪਵਾ ਕੇ ਦਿਓ ਤੇ ਫਾਹਦ ਮੁਸਤਫਾ ਦੇਖ ਲਾ ਆ ਸੜਿਆ ਪਿਆ ਚੰਨਿਆ ਪਿਆ ਨਹੀਂ ਚੰਨਿਆ ਪਿਆ ਜੋ ਅਗਲਾ ਪਰਾਡੋਆਂ ਕੱਢਣ ਡਿਆ ਉਹਦਾ ਫਾਹਦ ਮੁਸਤਫਾ ਜੀ ਤੋਂ ਪਾਕਿਸਤਾਨ ਹੈ ਤੁਸੀਂ ਪਾਕਿਸਤਾਨ ਮਤ ਕੀਤਾ ਕੱਖ ਨਹੀਂ ਬਿਨਾ ਨਹੀਂ ਤੇਰੇ ਕੋਲ ਲੱਥਣ ਡਿਆ ਤੂੰ ਵੀ ਪਾਲਾ ਮਹਿੰਗੇ ਕੱਪੜੇ ਮਸਲੇ में ਇੰਨਾ ਕਾਤੋਂ ਲੜਦਾ ਆ ਮਹਿੰਗਾ ਵਾ ਮਹਿੰਗਾ ਹੀ ਆ ਆ। ਲੱਗਦਾ ਸ਼ੈਲਰ ਦਾ ਕੰਮ ਛੱਡਦਾ ਵਾ ਤੇ ਜੈਕਟ ਨਹੀਂ ਮੋੜੀ ਉਹ ਨਹੀਂ ਨਹੀਂ ਅਲਹਮਦੁਲਿਲਾ ਜਿਹੜਾ ਜੋ ਵੀ ਪਾ ਕੇ ਬੈਠਾ ਬ੍ਰਾਂਡ ਹੀ ਪਾ ਕੇ ਬੈਠਾ ਹਾਂਜੀ। ਉਹ ਪਾਇਆ ਨੇ ਤਾਂ ਇਹ ਬ੍ਰਾਂਡ ਤੁਸੀਂ ਪਾਓ ਅੱਛਾ ਇਹ ਬ੍ਰਾਂਡ ਕਸਮਾਂ ਦੇ ਦਿਓ ਯਾਰ ਤੁਸੀਂ ਉਹ ਯਾਰ ਕਸਮਾਂ ਨਹੀਂ ਗੱਲ ਹਾਂ। ਇਹ, ਮੈਂ ਤੈਨੂੰ ਕੀ ਕਹਿ ਰਿਹਾ ਮਿੱਠਾ ਭਈਆ ਥੋੜ੍ਹਾ ਜਿਹਾ ਐਡੀਡਾਸ ਬੱਚੇ- ਭਾਈ ਆ ਐਡੀਡਾਸ Adidas। ਮੈਂ ਤੁਹਾਨੂੰ ਪੂਰੀ ਰੇੜੀ ਭਰੀ ਦਿਖਾ ਦੂੰਗਾ ਐਡੀਡਾਸ ਦੀ ਨਹੀਂ ਨਹੀਂ ਯਾਰ ਗੱਲ ਪਤਾ ਕੀ ਵਕਤ ਨਾਜ਼ਰੀਨ ਖੂਬਸੂਰਤ ਠੀਕ ਬਣਾਣਾ ਖੂਬਸੂਰਤ ਚਾਰ- ਬਣਾਣਾ ਕਿ ਮੈਂ ਅਕਸਰ ਔਕਾਤ ਸੋਨਾ ਪਾ ਲਈਏ ਜਾਂ ਕੋਈ ਚੈਨ ਪਾ ਲਈਏ ਬ੍ਰੈਸਲੇਟ ਪਾ ਲਈਏ ਉਹ ਵੀ ਹੈ ਵਾ ਤੁਸੀਂ ਸਿਰਫ ਪਿੱਟ ਪਟਾਕਾ ਪਾਣੇ ਹਾਂਜੀ ਯਾਰ ਉਹ ਪਾਇਆ ਸੋਨਾ ਤੁਸੀਂ ਪਾਓ ਤੁਸੀਂ ਬ੍ਰਾਂਡ ਉਹਦੇ ਲਾ ਕੇ ਤੇ ਫਰੋਇਆ ਪਲਾਸਟਿਕ ਦਾ ਆਉਂਦਿਆ ਵਾ ਉਹੀ ਪਾਈ ਜਦੋਂ ਮੈਂ ਜਾਂਦਾ ਗੱਲ ਕਰਨ ਡਿਆ ਮੈਂ ਪਾ ਲਵਾਂ ਨਾ ਮੈਂ ਬ੍ਰੈਸਲੇਟ ਬਣਵਾਇਆ ਕੌਣ ਉੱਤੇ ਝੰਡਾ ਪੀਰ ਚੋਂ ਨਿਕਲਿਆ ਸੀ ਨਾ ਉਹ ਸਾਡੇ ਕੌਣ? ਫਰੋਜ਼ਾ ਪਲਾਸਟਿਕ ਦਾ ਤੂੰ ਚੰਡਾ ਪੀੜਾ ਕੇ ਦੇਖ ਬੇਟੇ ਮਕੂਣਾ ਉਸ ਦੌਰ ਦਾ ਸਾਰਾ 4000 ਦਾ ਵਾ ਯਕੀਨ ਮੰਨ ਝੰਡਾ ਪੀਰ ਆਈਟੀ ਹੱਬ ਬਣ ਗਿਆ ਪਾਕਿਸਤਾਨ ਇਹ ਚਾਲ ਜੇ ਸ਼ੀਨਾਬਾਦ ਆ ਵਾਈਟ ਹਾਊਸ ਇੱਥੇ ਬਣਨ ਲੱਗਾ ਤੇ ਇੱਧਰ ਵੀ ਵਰਲਡ ਬੈਂਕ ਬਣ ਗਿਆ ਫਿਰ ਚੱਲ, ਚਮਕਦਾਰ ਉਹ ਤੇ ਵਰਲਡ ਬੈਂਕ ਨਹੀਂ ਉਹ ਗਫੂਰ ਨੂੰ ਵਰਲਡ ਬੈਂਕ ਨਹੀਂ ਕਹਿੰਦਾ ਜਿਹਨੂੰ 100 ਰੁਪਏ ਫੜਾਉਂਦੇ ਆ ਉਹ ਵਰਲਡ ਬੈਂਕ ਨਹੀਂ ਆ ਤੁਹਾਡਾ ਜਾਣ ਤੇ ਲੱਗਾ ਉਹ ਤਾਂ ਪਤਾ ਵਾ ਸਿਆਣਾ ਜਿਹਾ ਬਾਈ। 500 ਫੜਾਉਣਗੇ ਇੱਧਰ ਤੁਸੀਂ ਅਗਲੇ ਹਫਤੇ ਲੈਣਾ ਵਾ ਅਗਲੇ ਮਹੀਨੇ ਸ਼ੈਂਜਨ ਚ ਸ਼ਾਮਲ ਹੋ ਰਿਹਾ ਮਕੌਣ ਹਾਂਜੀ ਸ਼ੈਂਜਨ ਰੂਲਾ ਫਿਰ ਰਿਹਾ ਵਾ ਪਹਿਲੀ ਬਣ ਜਣੀ ਆ ਦੇਖੀ ਤੂੰ ਤੇ ਬੱਚੇ ਮੈਂ ਆਈ ਕੇ ਲੈ ਕਰਾਂਗੇ ਅਰੇ ਇੱਧਰ ਮਾਮੂ ਸ਼ੈਂਡਨ ਚੋਂ ਮਾਮੂ ਸ਼ੈਂਡਨ ਤੁਹਾਨੂੰ ਪਤਾ ਮੈਟਰੋ ਬਣਨ ਲੱਗੀ ਮਕੌਣ ਕਿੱਥੇ ਯਾਰ ਤੁਸੀਂ ਸਪਾਈਨ ਫੈਸਲ ਜੜਾਂ ਲੈ ਜਾਂਦੇ ਹੋ ਤੁਸੀਂ ਜਾਣਾ ਜਿਹੜਾ ਮੱਕੂਆਂ ਨੇ ਉਹ ਹੱਥ ਨਾਲ ਟੂਲ ਪਲੇ ਆਉਂਦਾ ਵੀ ਆਪ ਹੀ ਤੁਸੀਂ ਐਂ ਚੀਜ਼ਾਂ ਤੇ ਲਗਾ ਕੇ ਵਾਸਤਾ ਕਰਨਾ ਉਹ ਦੇਖਿਆ ਯਾਰ ਉਹ ਤੇ ਪਸਮੰਦਾ ਯਾਰ ਤੁਸੀਂ ਕਰਨਾ। ਉਹ ਭਾਵੇਂ ਉਹ ਉਸ ਟੂਲ ਪਲਾਏ ਥਣੀ ਪੀਆਈ ਦਾ ਜਹਾਈ ਕਲਰ ਰੁਪਏ 30 ਦੇਣੇ ਤੁਸੀਂ ਓਏ ਤੇਰੇ ਵੀ ਮਹੱਲੇ 'ਚ ਇੰਨਾ ਗਟਰਾਂ ਦਾ ਪਾਣੀ ਆ ਰਕਸ਼ੇ ਦੀ ਜਗ੍ਹਾ ਤੁਹਾਨੂੰ ਕਸ਼ਤੀ ਕਰਾਉਣੀ ਪੈਂਦੀ ਹੈ ਮੈਂ ਅਗਰ ਬਰਾਬਰੀ ਦੇਖੀ ਹੈ ਨਾ ਬਰਾਬਰੀ ਸਤਹ ਦਾ ਸਲੂਕ ਹੁੰਦਾ ਦੇਖਿਆ ਤੇ ਉਸ ਟੂਲ ਪਲਾਜ਼ੇ ਤੇ ਵੀ ਜਹਾਜ਼ ਵੀ 30 ਚ ਲੱਗਣਾ ਵਾ ਸ਼ਾਮਾ ਵੀ ਤੁਹਾਡਾ 30 ਚ ਲੱਗਣਾ ਉੱਥੇ ਸਹੀ ਸਲੂਕ ਹੁੰਦਾ ਹੀ ਯਾਰ ਤੂੰ ਉਹ ਬੰਦਾ ਨਹੀਂ ਹੈ ਭਾਜੋ ਛੁੱਟੀ ਤੇ ਹਾਈ ਜੋ ਜਿਹੜਾ ਆਵਾਜ਼ ਚੁੱਕਦਾ ਤੁਸੀਂ ਆਪ ਥੱਲੇ ਸ਼ੀਸ਼ਾ ਕਰਨਾ ਤੂੰ ਗੱਡੀ ਵੀ ਤੇ ਦੇਖੀ ਨਾ ਕਿਹੜੀ ਕਾਰ ਦਾ ਸ਼ੀਸ਼ਾ ਥੱਲੇ ਕਰਦਾ ਆਵਾਜ਼ ਤਾਂ ਕਰਦਾ ਫੇਰ ਜਾਣਾ ਵਾ ਇਹ ਕੋ ਪੁੱਛੋ ਕਿਹੜੀ ਗੱਡੀ 'ਚ ਗਿਆ ਸੀ ਉਸ ਗੱਡੀ 'ਚ ਬੂਹਾ ਬੰਦ ਕਰਨ ਦੀ ਲੈਦਾ ਦਵਾ ਵਾ ਸ਼ੀਸ਼ਾ ਚੜਾਉਣ ਦੀ ਲੈਦਾ ਦਵਾ ਇਦਾਂ ਦੀ ਗੱਡੀ ਸੀ ਯਾਰ ਉਸ ਇਲਾਕੇ ਦੇ ਵਿੱਚ ਮੈਂ ਦੇਖਿਆ ਨਹੀਂ ਕਿਸੇ ਲਾੜੇ ਨੇ ਗੱਡੀ ਸਜਾਈ ਹੋਵੇ ਯਾਰ ਕਾਕੇ ਬੱਚੇ ਬੋਲ ਲਾ ਲੈਂਦੇ ਭਾਈ ਲੈ ਵੀ ਤਮੀਨ ਨਹੀਂ ਹੈ ਉੱਤੇ
ਆਪਾਂ ਦੇ ਹੈਲੀਕਾਪਟਰ ਉੱਥੇ ਤੇ ਜਾ ਨਿਕਾਹ ਖਾ ਵੀ ਕਹੂਗਾ ਭਾਈ ਜੱਦੀ ਨਿਕਾਹ ਪੜਾ ਲਵਾਂ ਮੁੜ ਕੇ ਪੀਆ ਦੇਣ ਵੀ ਜਾਣਾ ਵਾ ਪਹਿਲਾਂ ਲੇਟ ਹੁੰਦੇ ਆ ਯਾਰ ਤੁਹਾਡਾ ਮੈਂ ਤੁਹਾਨੂੰ ਕਹਿੰਦਾ ਕਿ ਆਪਣੇ ਆਪ ਨੂੰ ਇੰਪੋਰਟੈਂਟ ਬਣਾਓ। ਤੁਸੀਂ ਸੋਨਾ ਪਾਣਾ ਨਾ ਤੇ ਲੋਕ ਤੁਹਾਨੂੰ ਐ ਨਾ ਕਹਣਗੇ ਯਾਰ ਆਰਟੀਫੀਸ਼ੀਅਲ ਪਾਇਆ। ਇੱਕੋ ਨਹੀਂ ਬਰਦਾਸ਼ਤ ਹੁੰਦਾ ਯਾਰ। ਆ ਨਹੀਂ ਦੇਖੋ ਹੁੰਦਾ ਮੇਰਾ ਪਾਉਣਾ ਤੂੰ ਪਾ ਤੇਰੇ ਕੋਲ ਹੈ ਹੀ ਕੁਛ ਨਹੀਂ। ਆਓ ਤੇਰੀ ਭਾਈ ਸੋਨਾ ਕਿੱਥੋਂ ਪਾਣਾ? ਤੁਹਾਡੀ ਗਲੀ ਚੋਂ ਗੱਡੀ 10 ਮਿੰਟ ਚ ਲੰਘਦੀ ਐ, ਇੰਨੇ ਖੋਤੇ ਭਰਿਆ ਕਰਦੇ ਯਾਰ ਯਕੀਨ ਮੰਨ ਡੈਮ ਦੇ ਵਿੱਚ ਕਾਰੀਗਰ ਪਹਿਲੇ ਤਾਂ ਜਾ ਕੇ ਆਪਣੀ ਰੋਟਰੀ ਮਸ਼ੀਨ ਚਲਾਵੇ ਨਾ ਉਹ ਇਦਾਂ ਹੀ ਜੈਕਟ ਲਾ ਕੇ ਰੱਖੂਗਾ ਫੇਰ ਮਸ਼ੀਨ ਚਲਾਊਗਾ। ਯਾਰ ਉਹ ਵੀ ਥੱਕੀ ਜੈਕਟ ਆ ਤੂੰ ਕਿਆ ਦੇਖ ਤੂੰ ਫਾਦ ਮੁਸਤਫਾ ਓਏ ਹੋਏ ਹੋਏ ਯਾਰ ਹੱਥ ਨਾ ਲਾ। ਉਹ ਬ੍ਰਾਂਡ ਆ ਫਿਲਮਾਂ ਚ ਆਉਣ ਡਿਆ ਤੇ ਹੁਣ ਤੇਰੇ ਸਕੇ ਭਰਾ ਨੇ ਆਪਣੇ ਵਿਆਹ ਵਾਲੀ ਫਿਲਮ ਚ ਨਹੀਂ ਲਿਆ। ਅਸੀਂ ਬਣਾਈ ਨਹੀਂ ਸੀ। ਯਾਰ ਇਹ ਵਾ ਇਹਨੇ ਫੈਸਲ ਆਪਣੀ ਭਾਈ ਹਾਂ। ਤੁਹਾਡੀ ਤੇ ਮੇਰੀ ਜਿਹੜੀ ਲੁੱਕ ਹੈ ਕੋਰੀਅਨ ਲੁੱਕ। ਉਹਨਾਂ ਨੂੰ ਨਾ ਭਲਾ ਉਹ ਕੋਰੀਅਨ ਸਾਊਥ ਕੋਰੀਆ ਜਿਹੜਾ ਸਦਰ ਹੈ ਨਾ ਜਿਹੜਾ ਚੀਨ ਪਹੁੰਚੋ ਉਹਦੇ ਤੇ ਲੱਗਦੇ ਆ ਉਹ। ਕੀ ਬਾਤ। ਹਾਂ ਤੇ ਮੈਂ BTS ਦਾਣੇ ਨੇ ਆਪਣੀ ਗਲੀ ਚ ਗਿਆ ਜਲਕਾਰ ਹੋ ਤੇ ਖੋਤੇ ਕਰਦੇ। ਮੈਂ ਫੈਸਲ ਨੂੰ ਲੈ ਕੇ ਗਿਆ ਆਪਣੀ ਗਲੀ ਚ ਤੇ ਮੈਨੂੰ ਗਲੀ ਵਾਲੇ ਕਹਿੰਦੇ ਓਏ ਬਾਹਰ ਨਾ ਬੰਨੀ ਇਹਨੂੰ। ਤੁਹਾਡੀ ਮੈਂ ਪਹਿਲੀ ਗੱਲ ਨਾਲ ਇਤਫਾਕ ਨਹੀਂ ਕਰ ਸਕਦਾ। ਤੂੰ ਦੂਜੀ ਨਾਲ ਵੀ ਨਾ ਕਰੀ ਓਏ ਕਰ। ਤੇਰੇ ਕੋਲ ਕਿਹੜਾ 3 ਫੁੱਲ ਲੱਗੇ ਓਏ ਐਵੇਂ ਨਾ ਬਹਿਸ ਕਰਿਆ ਕਰ ਮੁੰਡੇ ਹਾਏ ਹਾਏ ਆਪਣੇ ਇਲਾਕੇ ਦਾ। ਚਲੋ ਐਨੇ ਨਾਜ਼ਰੀਨ ਤੇ ਕਿਦਾਂ ਲਾਈ ਆ ਉਹਨਾਂ ਨਾਲ ਬਾਈਟ ਪਰ ਲਗਾਵਾਂਗੇ। ਮੇਰੀ ਇਹ ਛੋਟੀ ਜਿਹੀ ਗੱਲ ਲੈ ਲਓ। ਐ ਨਾ ਕਿੱਦਾਂ ਲੱਗਣ ਦੀ ਜਿਵੇਂ ਜੀਪ ਪਰਾਂ ਨੂੰ ਜਾਂਦੀ। ਚਲੋ ਨਾਜ਼ਰੀਨ ਇੱਥੇ ਆਪਣਾ ਪੂਰਾ ਆਲੂ ਅਰਜਨ ਬਣ ਕੇ ਫਿਰਿਆ ਘਰ ਭੁੱਖ ਜਿਹੜੀ ਆ ਨਾ ਉਸ ਗਾਣੇ ਦੇ ਡਾਂਸ ਕਰਨ ਲਈ ਚਾਂਚਰ ਦੀ ਪਾਵਾਂ ਸ਼ੁਕਰ ਉਹ ਭਾਂਡਨ ਜੀ ਸੀ ਮਾਲਕ ਦਾ ਸ਼ੁਕਰ ਹੈ ਯਾਰ ਤੁਸੀਂ ਉਹ ਭੂਕੇ ਫਾਂਡੇ ਹੋਏ ਲੋਕ। ਚਲੋ ਯਾਰ ਦਿਲ ਬਣਾ ਲਓ। ਯਾਰ ਕਾਰਡ ਚ ਕੋ ਤੇਜ਼ ਗਾਣੇ ਭਰਦੇ ਘਰ ਭੁੱਖ ਨਚਣੀ ਆ। ਯਾਰ ਇੰਨੀ ਡਰੈਸਿੰਗ ਦਾ ਤੇਰੀ ਤਾਂ ਕੀ ਫਾਇਦਾ ਤੂੰ ਰਾਤ ਨੂੰ ਜਾਣ ਲੱਗਾ ਘਰ ਹੀ ਗਣਪਲ ਖਾਦੇ ਚੱਲਿਓ ਆਈ ਕੈਪਟਨ ਨੇ ਦੇਣਾ ਫਿਰ ਜਦੋਂ ਡਰਿੰਕ ਕਰਨਾ ਬੀਨ ਉਠਾ ਕੇ ਕੈਪਟਨ ਲੈਣਾ ਡਰੈਸਿੰਗ ਨਾ ਛੱਡ। ਮੈਂ ਚੇਂਜ ਕਰ ਲਿਆ ਬ੍ਰਾਂਡ ਆਪਣਾ। ਮੈਂ दूसरे का नाज़रीन गल करने का मकसद है कि इंसान और मकान टूट के ही नया बनता है। सही बात। बिल्कुल। तो बेहतरीन ये है कि अगर आपके पास कोई चीज़ है तो ये सोच के मत यानी कि उसका दिखावा करें। वो दिखावा अच्छी बात नहीं है, लेकिन ये ज़रूर सोचेंगे यार अगर उसने कोई चीज़ ली है मैंने भी लेनी है और उससे अच्छी लेनी है, ताकि वो मैं जो कहना चाह रहा हूँ आप समझ गए होंगे। मैं राती ना फेसबुक ਤੇ ਇੱਕ ਗੱਲ ਪੜ੍ਹਨ ਲਿਆ ਸੀਗਾ, ਮੈਨੂੰ ਬੜੀ ਖੂਬਸੂਰਤ ਲੱਗੀ ਕਿ 3 ਦੋਸਤ ਬੈਠੇ ਹੁੰਦੇ ਨੇ ਤੇ ਚਾਈਨੀਜ਼ ਵੀ ਸੀਗਾ ਉਹਦੇ ਚ, ਅਮਰੀਕਨ ਵੀ ਸੀ, ਪਾਕਿਸਤਾਨੀ ਵੀ ਸੀਗਾ। ਤੇ ਉਹ ਚਾਈਨੀਜ਼ ਕਹਿੰਦਾ ਯਾਰ ਮੇਰੇ ਚ ਇੱਕ ਕੁਆਲਿਟੀ ਹੈ ਕਿ ਮੈਂ ਅੱਖਾਂ ਬੰਦ ਕਰਕੇ ਘੜੀ ਤੇ ਹੱਥ ਰੱਖ ਕੇ ਟਾਈਮ ਦੱਸ ਸਕਦਾ। ਤਾਂ ਸੂਈਆਂ ਮੋਟੀਆਂ ਹੋਣਾ ਫਿਰ ਹੋ ਜਾਂਦਾ। ਨਹੀਂ ਘੜੀ ਤੇ ਹੱਥ ਰੱਖ ਕੇ। ਨਹੀਂ ਉਹ ਸਾਹਮਣੇ ਹੁੰਦਾ ਨਾ ਟੀਵੀ ਤੇ ਤੇ। ਉਹ ਜਿਹੜਾ ਅਮਰੀਕਨ ਸੀਗਾ, ਅਮਰੀਕਨ ਕਹਿੰਦਾ ਮੈਂ ਸੂਰਜ ਵੱਲ ਵੇਖ ਕੇ ਟਾਈਮ ਦੱਸ ਸਕਦਾ ਵਾਂ ਕਿ ਇੰਨਾ ਟਾਈਮ ਹੋ ਗਿਆ। ਤੇ ਪਾਕਿਸਤਾਨੀ ਬੈਠਾ ਸੀਗਾ, ਲਾਈਟ ਗਈ ਹੈ ਤੇ ਉਹਨੇ ਹੱਸ ਕੇ ਕਿਹਾ 7 ਵਜ ਗਏ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗਾ? ਕਹਿੰਦਾ 7 ਵਜੇ ਸਾਡੀ ਲਾਈਟ ਜਾਂਦੀ ਹੈ। ਕਿ ਤੁਹਾਡੀ ਜੇਕਰ ਕੋਈ ਕੁਆਲਿਟੀ ਹੈ ਤਾਂ ਦੱਸੋ। ਸਰ ਮੈਂ ਤੁਹਾਡੀ ਪਿਛਲੀ ਗੱਲ ਨਾਲ ਇਤਫਾਕ ਨਹੀਂ ਕਰ ਹਾਏ ਰਿਹਾ। ਹਾਏ ਤੇ ਮੈਂ ਤੇਰੀ ਇਹ ਵੀ ਤਾਂ ਨਹੀਂ ਕਰ ਰਿਹਾ, ਬਰਾਬਰ ਹੋ ਗਿਆ ਸਾਹਿਬ। ਉਹ ਇਦਾਂ ਆ ਕਿ ਤੁਸੀਂ ਕਿਹਾ ਤੁਸੀਂ ਵੰਡੋ। ਇੱਕ ਵੰਡਣ ਵਾਸਤੇ ਕੁਝ ਪਹਿਲੇ ਕੁਝ ਹੋਣਾ ਚਾਹੀਦਾ ਵਾ। ਵੰਡਣਾ ਚਾਹੀਦਾ ਵਾ। ਓ ਯਾਰ ਇਹੋ ਜਿਹੇ ਬੰਦੇ ਨੂੰ ਮਹੱਲੇ ਚ ਇਹਨਾਂ ਦੀ ਇੱਕ ਅੱਧੀ ਆਈਟਮ ਮਸ਼ਹੂਰ ਹੁੰਦੀ, ਜਿੱਥੇ ਵੀ ਕਿਤੇ ਖਲੋਣਾ ਕਹਿੰਦੇ ਓ ਯਾਰ ਉਹ ਤੇ ਕਰੀ ਤੇਰਾ ਯਾਰ ਉਹ ਛੇ ਰੰਗ ਬੋਲ। ਉਹ ਤੂੰ ਕਰਦਾ ਨਹੀਂ ਹੁੰਦਾ ਯਾਰ, ਉਹ ਕਰ ਤੇ ਸਹੀ। ਉਹ ਆਪਣੇ ਹੀ ਬੰਦੇ ਆ ਕਰਦੇ। ਯਾਰ ਇੱਥੇ ਮੈਂ ਛੋਟਾ ਡੋਲੀ ਕੁਬਾੜੀਆ ਸੀ ਤੇ ਐਮਰਜੈਂਸੀ ਬਾਰਿਸ਼ ਫਿਰ ਰਿਹਾ। ਮੈਂ ਕਿਹਾ ਇੱਥੇ ਕਿਤਾ? ਕਹਿੰਦਾ ਉਹਨੇ ਲੱਤਾਂ ਸਰੀ ਨਿਕਲਦੀ ਉਹ ਲੈਣਾ। ਹਾਏ ਹਾਏ ਅੱਛੀ ਗੱਲ ਮੇਰੀ ਯਾਰ ਕਿਆ ਬਾਤ ਮੈਂ ਸਰ ਮੈਂ ਅਗਰ ਤੁਹਾਡਾ ਥੋੜਾ ਜਿਹਾ ਇੱਕ ਅੱਧਾ ਸਕਿੰਟ ਲੈ ਲਵਾਂ ਤੇ ਲੈ ਉਹ ਇਦਾਂ ਵਾ, ਮੈਨੂੰ ਉਹ ਬੰਦੇ ਅੱਛੇ ਨਹੀਂ ਲੱਗਦੇ ਕਿਹੜੇ? ਜਿਹੜੇ ਅੱਛਾ ਮੈਂ ਤੈਨੂੰ ਕਹਿਣਾ ਤੂੰ ਕਹੀਏ ਨਹੀਂ ਸਾਨੂੰ ਦੇਖ ਨਾ ਹੁਣ ਤੇਰੀ ਫੈਮਿਲੀ ਨੂੰ ਪੁੱਛਿਆ ਜਾਏ ਤੇ ਉਹਨਾਂ ਨੂੰ ਤੂੰ ਨਹੀਂ ਅੱਛਾ ਲੱਗਦਾ। ਉਹ ਘਰੋਂ ਕੱਢ ਦਿੰਦੇ ਬਾਹਰ। ਲੱਗਦਾ ਇੰਜ ਤਾਂ ਨਹੀਂ ਨਾ ਹੁੰਦਾ, ਹਰ ਚੀਜ਼ ਸੁੱਟੀ ਨਹੀਂ ਜਾ ਸਕਦੀ ਸਹੀ। ਠੀਕ ਹੈ ਨਾ? ਕੁਝ ਬੰਦੇ ਇਦਾਂ ਦੇ ਹੁੰਦੇ ਨੇ, ਉਹ ਬੰਦਾ ਦੂਰ ਕਿਦਾਂ 5-6 ਬੰਦੇ ਬੈਠੇ ਨੇ, ਉਹ ਬੰਦਾ ਦੂਰ ਖਲੋਤਾ ਕਹਿੰਦਾ ਹਾਂ ਕੀ ਆ? ਉਹ ਬੰਦਾ ਅੱਗੇ ਕੰਨ ਚ ਕਹਿ ਰਿਹਾ, ਕਹਿੰਦਾ ਯਾਰ ਅੱਜ 200 ਰੁਪਏ ਚਾਹੀਦਾ, ਗੱਡੀ ਤੇਲ ਲੈਣੀ ਆ। 200 ਚਾਹੀਦਾ ਤਾਂ ਸਿੱਧਾ 10,000। ਇਹ ਕਿਹੜੀ ਗੱਲ ਹੋ ਰਹੀ ਆ? ਉਹ ਮੈਨੂੰ ਯਾਦ ਆਇਆ ਇੱਕ ਵਾਕਿਆ ਮੈਨੂੰ ਯਾਦ ਆ ਗਿਆ ਬੇਟੇ। ਸਾਡਾ ਇੱਕ ਬਹੁਤ ਅੱਛਾ ਆਰਟਿਸਟ ਹੈਗਾ ਕੁਕੂ। ਅਸੀਂ ਨਾ ਬੈਠੇ ਆ ਨਾ ਆਰਟ ਕੌਂਸਲ ਦੇ ਵਿੱਚ ਰੀਡਿੰਗ ਕਰ ਰਹੇ ਤੇ ਮੇਰੇ ਨਾਲ ਬੜੇ ਵੱਡੇ ਫਨਕਾਰ ਬੈਠੇ ਨੇ ਰੀਡਿੰਗ ਕਰ ਰਹੇ। ਮੇਰਾ ਇੱਕ ਰੋਲ, 2 ਲੇਡੀਜ਼ ਬੈਠੀਆਂ ਨੇ, ਇੱਕ ਇੱਧਰ ਲੇਡੀਜ਼ ਬੈਠੀ ਹੈ, ਇੱਕ ਇੱਧਰ ਲੇਡੀਜ਼ ਬੈਠੀ ਹੈ, ਇੱਧਰ ਡਾਇਰੈਕਟਰ ਬੈਠਾ ਹੈ, ਇੱਧਰ ਸਾਡਾ ਰਾਈਟਰ ਬੈਠਾ ਤੇ ਅਸੀਂ ਨਾ ਸਕ੍ਰਿਪਟ ਅੱਗੇ ਪਿਆ ਤੇ ਅਸੀਂ ਰੀਡਿੰਗ ਕਰ ਰਹੇ ਹਾਂ। ਟੀ ਟਾਈਮ ਤੇ ਨਹੀਂ
ਫੈਸਲਾਬਾਦ ਆਰਟ ਸਕੂਲ ਸਰ। ਅਸੀਂ ਨਾ ਰੀਡਿੰਗ ਕਰ ਰਹੇ ਹਾਂ ਸਕ੍ਰਿਪਟ, ਅਗਲੇ ਡਰਾਮੇ ਦੀ ਰੀਡਿੰਗ ਹੋ ਰਹੀ ਹੈ। ਔਰ ਰੀਡਿੰਗ ਦੇ ਵਿੱਚ ਹੁੰਦਾ ਕਿ ਯਾਰ ਮੈਂ ਤੈਨੂੰ ਇਹ ਕਹਿਣਾ, ਤੂੰ ਮੈਨੂੰ ਇਹ ਕਹਿਣਾ, ਤੈਨੂੰ ਇਹ ਕਹਿਣਾ, ਤੁਮ घर लेट क्यों आए हो? वो कहूँगा पढ़ के कहता कि पापा मैं उधर गया हुआ था दोस्तों के पास, ये वो तुम दोस्तों के पास क्यों जाते हो? उन्हें फिर क्यों कहना ऐ ना एक रीडिंग कर रहे हैं ਅਸੀਂ ਜੇ ਹੁਣ ਨਾ ਵਾਈਂਡ ਅਪ ਤੇ ਸੀਨ ਚੱਲਣ ਡਿਆ, ਵਾਈਂਡ ਅਪ ਵਾਲਾ ਐਕਟ ਅਸੀਂ ਰੀਡ ਕਰ ਰਹੇ ਹਾਂ ਸਾਰੇ ਜਣੇ ਆਪਣੇ ਆਪਣੇ ਕਿਊ ਯਾਦ ਕਰਕੇ, ਤੇ ਉਹ ਕੁੱਕੂ ਆਇਆ ਮੇਰੇ ਕੰਨ 'ਚ ਕਹਿੰਦਾ ਸਿਗਰਟ ਦੇ ਇੱਕ ਤੇ ਮੈਂ ਨਾ ਰੀਡਿੰਗ ਕਰ ਰਿਹਾ, ਮੈਂ ਕਿਹਾ ਤੇ ਚਲਾ ਗਿਆ। ਤੇ ਰੀਡਿੰਗ ਕਰ ਰਹੇ ਕੋਈ 5 ਮਿੰਟ ਬਾਅਦ ਆ ਕੇ ਕਹਿੰਦਾ ਸਿਗਰਟ ਦਈ ਇੱਕ, ਫਿਰ ਮੈਨੂੰ ਕਹਿੰਦਾ ਇੱਕ ਸਿਗਰਟ ਦਈ। ਮੈਂ ਕਿਹਾ ਕੁੱਕੂ ਤੇਰਾ ਦਿਮਾਗ ਠੀਕ ਹੈ ਯਾਰ, ਰੀਡਿੰਗ ਕਰ ਰਹੇ ਕੋਈ ਇੱਕ ਦੇ ਦੇ, ਮੈਂ ਚਲਾ। ਦੇ ਦਿੱਤਾ 5 ਮਿੰਟ ਬਾਅਦ ਫਿਰ ਆ ਗਿਆ। ਹੁਣ ਉਹ ਚੇਦਾ, ਹੁਣ ਮੈਨੂੰ ਪਤਾ ਲੱਗਾ ਕਿ ਇਹ ਮੇਰਾ ਚੇਦਾ ਕਰ ਰਿਹਾ, ਤੂੰ ਹੁਣ ਮੇਰਾ ਚੇਦਾ ਕਰ ਰਿਹਾ। ਹਾਏ ਹਾਏ। ਤੇ ਮੈਨੂੰ ਫਿਰ ਆ ਕੇ ਕੰਨ 'ਚ ਕਹਿੰਦਾ ਇੱਕ ਸਿਗਰਟ ਦੇ। ਮੈਂ ਕਿਹਾ ਤੇਰੀ ਮੈਂ ਕਿਹਾ ਬਗੈਰਤ ਇਨਸਾਨ ਚਵਲ, ਅਗਲੀਆਂ ਪਤਾ ਨਹੀਂ ਕਿਸ ਮਜਬੂਰੀ ਦੇ ਤਹਿਤ ਬੱਟੀਆਂ ਮੈਂ ਚਵਲ ਬਗੈਰਤ ਹਯਾ ਨਹੀਂ, ਧੀਆਂ ਭੈਣਾਂ ਸਮਝਦੇ ਅਸੀਂ ਉਹਨਾਂ ਨੂੰ। ਤੇ ਕੁੱਕੂ ਤੇ ਰੰਗ ਉੱਡ ਗਏ, ਕੁਝ ਕਹਿ ਮੈਂ ਦੇਖ ਰਿਹਾ ਉਹਨੂੰ। ਤੇ ਸਾਡਾ ਨਾ ਡਾਇਰੈਕਟਰ ਉੱਠਿਆ, ਉਹਨੇ ਕੁੱਕੂ ਨੂੰ ਇੱਥੋਂ ਫੜਿਆ ਤੇ ਬਾਹਰ ਕੱਢ ਆਇਆ। ਹੁਣ ਮੇਰਾ ਯਾਰ ਵੀ ਹੈ, ਮੇਰਾ ਭਰਾ ਵੀ ਕਿਤੇ। ਮੈਂ ਨਾ ਹੁਣ ਗਿਆ ਉਹਦੇ ਕੋਲ, ਮੈਂ ਕਿਹਾ ਭਾਈ ਨੂੰ ਲੈ ਕੇ ਨਾ ਯਾਰ, ਹੁਣ ਕੁੜੀਆਂ ਪੁੱਛ ਰਹੀਆਂ ਕਿ ਆ ਕੀ ਹੈ फैसल इसने कहा गया है? मैं कहा क्या बोले? क्या कहा है? मैं कहा बार बार आगे मैंने कहने सिगड़ दे सिगड़ दे। तो तुमने ये क्यों कहा? मैं कहा ऐ जो लेना बादरी हटते, मैं कहा तो बाहर उठो रोंडे ਕਿੱਦਾਂ ਦੇ ਲੱਗਦੇ ਹੋਣਾ ਰੋਣਾ। ਮੈਂ ਨਾ ਹੁਣ ਉਹਨੂੰ ਪੜ ਕੇ ਲੈ ਆਇਆ, ਮਾਫੀ ਮੰਗੀ ਭਾਈ, ਉਹਨੂੰ ਸਿਗਰਟ ਡੱਬੀ ਲੈ ਕੇ ਦਿੱਤੀ, ਮਾਫੀ ਮੰਗੀ ਤੇ ਮੈਂ ਉਹਨੂੰ ਅੰਦਰ ਲੈ ਆਇਆ। ਤੇ ਕਹਿੰਦਾ ਇੱਕ ਗੱਲ ਜ਼ਿਹਨ 'ਚ ਰੱਖੀ ਫੈਸਲ, ਮੈਂ ਕਹਿੰਦਾ ਇੱਕ ਹੁੰਦਾ ਮਿੰਨਾ ਮੁਨਾਫਕ, ਤੂੰ ਕਿੰਨਾ ਹੀ ਮੁਨਾਫਕ। ਉਹ ਵੀ ਬੜਾ ਬੇਰਿੰਗਾ ਹੈ। ਉਹ ਨਾ ਮੇਰੇ ਨਾਲ ਉਹ ਇੱਕ ਲੜਕੀ ਹੈ ਨਾ ਮਿਲ ਗਈ, ਇਹਦਾ ਕਹਿੰਦੀ ਚੇਦਾ ਕਰਾ, ਤੇਰਾ ਚੇਦਾ ਕਰਾ, ਤੂੰ ਇਹਦਾ ਕਰ। ਮੈਂ ਕਿਹਾ ਤੁਹਾਡੇ ਨਾਲ ਵੀ ਲੜਕੀਆਂ ਮਿਲਦੀਆਂ? ਲੈ ਮਿਲਣ ਤੋਂ ਮੁਰਾਦ ਕਿ ਫੀਲਡ ਵਰਕ ਆਈ ਕੰਟੈਕਟ, ਆਈ ਕੰਟੈਕਟ ਹੁੰਦਾ ਤੁਹਾਡਾ ਔਰਤਾਂ ਨਾਲ? ਹਾਂਜੀ। ਤੇ ਕਹਿੰਦੇ ਸੀ ਮੈਂ ਅੱਖ ਨਹੀਂ ਚੁੱਕਣੀ। ਕਿ ਗੈਰਤਮੰਦ ਆ। ਆਨੋ ਨੀਰ ਕਾ ਬੰਦਾ ਨਾ ਫੌਤ ਕੇ ਦਿਨ ਤੇ ਬਹਿ ਕੇ ਪੁੱਛੂਗਾ ਭਾਈ ਹਾਂ ਨੈਟ ਪੈ ਕੇ ਤਾਂ ਲਾ ਦੇਣਾ ਤੇਰਾ ਉੱਥੇ ਤਾਂ ਸਕੂਲ ਕਰਦਾ। ਇਹਨੂੰ ਵੀ ਕੁੜੀ ਮਿਲਣ ਆਈ, ਕਹਿੰਦੀ ਜਾਨ ਮੇਰੇ ਲਈ ਇਹ ਕੰਮ ਕਰੋਗੇ? ਕਹਿੰਦੀ ਹਾਂ। ਕਹਿੰਦੀ ਸਦਕੇ ਦਾ ਗੋਸ਼ਤ ਛੱਡਿਆ ਉਹ ਨੁੱਕਰ ਦੇ ਚੱਲ 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 ਕੋਈ ਗੱਲ ਨਹੀਂ, ਖੈਰ ਹੋ ਗਿਆ। ਵਿੱਚ ਚੰਗੀਆਂ ਮਾੜੀਆਂ ਹੁੰਦੀਆਂ ਰਹਿੰਦੀਆਂ ਨੇ, ਸਿਰਫ ਇਸਲਾਹ ਕਰਨੀ, ਇਸਲਾਹ ਕਰਨੀ ਆ ਨਹੀਂ ਪਾਰ ਕਰਨ ਡਿਆ ਤੇ ਇਹ ਕਰਨ ਡਿਆ। ਕੁੜੀ ਮਿਲਣ ਆ ਗਈ ਮੈਨੂੰ ਹਾਂ, ਤੇ ਫੋਨ ਕਰਕੇ ਪੁੱਛਦੀ ਕਿਹੜੇ ਵਾਰਡ ਚ ਭਲਾ। ਕਿਆ ਬਾਤ, ਅੱਲਾ ਖੈਰ ਕਰੇਗਾ। ਇਹ ਨਾਲੇ ਆਡੀਅנס ਵਾਸਤੇ ਹੀ ਸਾਰਾ ਕੁਝ ਕਰਨੇ ਆ, ਪਿਆਰ ਮੁਹੱਬਤ ਜਿੰਨਾ ਵੀ ਆ ਸਾਰਾ ਇਹਨਾਂ ਵਾਸਤੇ। ਆਹੋ ਏਦਾਂ ਹੀ ਖੁਦਾ ਦੀ ਕਸਮ ਹੈ। ਬੇਸਿਕ ਤੌਰ ਤੇ ਨਾ ਇਨਸਾਨ ਸੋਚਦਾ ਕੁਛ, ਹੁੰਦਾ ਕੁਛ। ਏਦਾਂ ਹੀ ਆ। ਹਮੇਸ਼ਾ ਕਈ ਲੋਕ ਹੁੰਦੇ ਨੇ ਨਾ, ਮੈਂ ਹੁਣ ਕੁਛ ਅਰਸਾ ਪਿੱਛੇ ਚਲੇ ਜਾਓ, 20 ਲੱਖ ਰੁਪਈਆ ਬੈਂਕ ਚ ਜਮਾ ਕਰਾਇਆ, ਆਪਣੇ ਸੈਰ ਨਾਲ ਸੈਰ ਨਹੀਂ ਰਲੇ, ਉਹ ਸਾਇਆ ਹੋ ਗਿਆ। ਏਡੇ ਵਾਲ ਵਧਾਏ, ਮੈਂ ਕਿਹਾ ਵਾਲ ਘਟਾਉਣੇ ਤਨਖਾਹ ਨਹੀਂ ਮਿਲੀ ਭਾਜੀ। ਟ੍ਰੈਫਿਕ ਚੁੱਕ ਕੇ ਤੁਰੇ ਆਂਦੇ, ਮੈਂ ਕਿਹਾ ਕੀ ਹੋਇਆ? ਕਹਿੰਦਾ ਪੱਕੀ ਦੇਖਦਾ ਬਾਲਾ ਕੱਢ ਕੇ ਆਇਆ। ਲਾਰੀ ਇੰਦੇ ਫਿਰਦੇ ਲੋਕੀ ਅੰਦਾਜ਼ੇ ਨਾਲ ਹੀ ਕਹੀ ਜਾਂਦੇ ਖੈਬਰ ਪਖਤੂਨਖਵਾ ਚੱਲਣ। ਇੱਕ ਗੱਲ ਯਾਦ ਸੱਚੀ ਮੁੱਚੀ ਆ ਗਈ। ਉਸਤਾਦ ਜੀ ਸਪਨਾ ਸਲੋਨੀ ਤੁਹਾਨੂੰ ਸਲਾਮ ਦੁਆ ਦੇ ਰਹੀ ਸੀ, ਯਾਦ ਰੱਖਣਾ ਸਲਾਮ ਮੇਰਾ। ਯਾਰ ਇੱਕ ਮੈਨੂੰ ਮੇਰੀ ਜੁਗਤ ਅੱਛੀ ਲੱਗੀ, ਪਤਾ ਨਹੀਂ ਤੁਹਾਨੂੰ ਲੱਗੀ ਹੋਏਗੀ ਕਿ ਨਹੀਂ, ਸੁਣੀ ਵੀ ਹੋਣੀ ਹੈ ਤੁਸੀਂ। ਮੈਂ ਕਿਹਾ 5-6 ਕੁੱਤੇ ਅੱਗੇ ਡਾਂਸ ਕਰਨ ਦੇ, ਕਹਿੰਦਾ ਮੈਂ ਬਸੰਤੀ ਹਾਂ। ਇਹ ਤੇ ਇਹਨਾਂ ਦਾ ਦੋਸਤ ਭਾਈ ਫੈਸਲ। ਕੌਣ? ਭਾਈ ਫੈਸਲ ਦਾ ਦੋਸਤ। ਦੋਵਾਂ ਜਣੇ ਨੇ ਕਿਲੋ ਮੂੰਗਫਲੀ ਲਈ ਤੇ ਕਿਲੋ ਹੀ ਇਹ ਖਾ ਗਏ। ਪੁੱਛੋ ਕਿਦਾਂ? ਉਹ ਨਾਲ ਦਾ ਬੰਦਾ ਚੁੰਡਾ ਸੀ। ਯਾਰ ਬੱਸ 'ਚ ਚੜਿਆ, ਸਾਰੀ ਸਵਾਰੀ ਕਹਿੰਦੇ ਨੇ ਜਾਣਾਗਾ, ਉਹ ਕਹਿੰਦਾ ਨਾ ਸਿਰਫ ਜਾਣਾ, ਸਾਰੇ ਥੱਲੇ ਆ ਗਏ। ਐਦਾਂ ਤਾਂ ਬੰਦਾ ਬੱਸ ਚੜੇ ਤੇ ਕੰਡਕਟਰ ਕਹਿੰਦਾ ਤੇਰਾ ਕਿਰਾਇਆ ਹੋ ਗਿਆ ਓਏ। ਯਾਰ ਇੱਕ ਗੂੰਗੇ ਨੂੰ ਇੰਨਾ ਖਜਾਇਆ, ਕਿਧਰ ਯਕਦਮ ਕਹਿੰਦਾ ਨਹੀਂ ਨਾ ਕਰ ਯਾਰ। ਸਾਰਾ ਚਿੱਟਾ ਸੂਟ ਇੱਥੋਂ ਜੇਬ ਕਾਲੀ ਹੋਈ। ਮੈਂ ਕਿਹਾ ਇਹ ਕੀ ਕਹਿੰਦਾ ਯਾਰ, ਆਵੇ ਜੰਮੂ ਖਾਨ ਦੇ ਜ਼ਬਾਨ ਵੀ ਆਇਆ। ਫਸਲ ਭਾਈ ਮਾਫੀ
ਆਪਣੇ ਆਪ ਨੂੰ ਦੂਰ ਹੋ ਕੇ ਜੱਫੀ ਪਾਉਂਦੇ ਮੈਂ ਕਿਹਾ ਲਾਗੇ ਉਹ ਕਹਿੰਦਾ ਨਹੀਂ ਜਲੇਬੀਆਂ ਫਿਸ ਜਿਹੜੀਆਂ नाज़रीन अपना बहुत बहुत ख्याल रखिएगा कोई और हमें अपनी दुआओं में याद ਐ रखिएगा ਕਰਕੇ ਟੋਪੀ ਲਾਈ ਤੇ ਇੱਥੇ ਚੂਚਾ ਬੈਠਾ आ गई चूचा इन्हें भी टोपी लाई नाल बाल भी ਜੁੜੇ बाल जुड़े थे विच अपना बहुत ਫੈਸਲ बहुत ਭਾਈ ख्याल ਨੂੰ ਇੱਕ ਜਿੰਨ ਚਿਪੜ ਗਿਆ ਤੇ ਉਹ ਅੰਦਰ ਦੂਜੇ ਜਿੰਨਾਂ ਨੂੰ ਫੋਨ ਕਰਕੇ ਆ ਜਾਓ ਇੱਥੇ ਖੁੱਲੀ ਜਗ੍ਹਾ ਵਾ ਇਹਨੇ ਵੀ ਜਿੰਨ ਚਿਮੜ ਗਿਆ ਉਹ ਜਿੰਨ ਨੇ ਜਾ ਕੇ ਪੀਰ ਨੂੰ ਸਵਾਰੀ ਦਿੱਤੀ ਯਾਰ ਮੈਨੂੰ ਕੱਢੀ ਨਾ ਬਹੁਤ ਅੱਛਾ ਬੱਚਾ ਜਿੰਨ ਚਿਪੜਿਆ ਤੇ ਪਿੱਛੇ ਫੋਨ ਕਰਕੇ ਦੂਜੇ ਜਿੰਨਾਂ ਨੂੰ ਕਹਿੰਦੇ ਮਜ਼ੇ ਮਜ਼ੇ मजबूले मजगाटियां ਇੰਦਾ ਆਫਾਕ ਮੁਸਤਫਾ ਦੇਖ ਲਓ $1 ਐਕਸਚੇਂਜ ਕਰਾਉਣਾ ਹੈ ਮੱਕੂਆਣਾ ਸ਼ਹਿਰ ਆਇਆ ਹੋਇਆ ਸ਼ਗਰ ਗੱਦੀ ਖਾਣ ਦੇ ਜਾਂ ਚੂੜਾ ਖਾਣ ਦੇ ਵੀ ਤੂੰ ਚੇਂਜ ਇਹਨਾਂ ਕਰਾ ਦੀ ਜਿੰਨ ਜਦੋਂ ਆਉਂਦਾ ਸੀ ਤੇ ਭਲਾ ਪਤਾ ਕਿੱਦਾਂ ਲੱਗਦਾ ਸੀ ਜਿੰਨ ਸੀ ਗੋਰਾ ਜਦੋਂ ਇਹ ਚੰਦਾ ਜੀ ਚਿੱਟੇ ਹੋਏ ਹੁੰਦੇ ਸੀ 5000 ਦੀ ਕਮੇਟੀ ਨਿਕਲੀ ਬੇਟੇ ਦੀ 5000 ਦੀ ਕਮੇਟੀ ਨਿਕਲੀ ਤੇ 7000 ਦੀ ਦੇਗ ਸੁੱਕੀ ਸੀ ਮੈਂ ਕਿਹਾ ਦਾਦੇ ਜੁੱਤੇ ਨੂੰ ਜਿੰਨਾਂ ਦਾ ਕਿੱਦਾਂ ਪਤਾ ਲੱਗਦਾ ਮੇਰੀ ਘੜੀ ਬਲਦੀ ਫਿਰ ਮੈਂ ਕਿਹਾ ਮਿੱਠੇ ਜਦੋਂ ਤੈਨੂੰ ਜਿੰਨ ਚਿਪੜੇ ਤੈਨੂੰ ਕਿੱਦਾਂ ਪਤਾ ਚੱਲਦਾ ਕਹਿੰਦਾ ਮੇਰੇ ਫਿਰ ਨੱਕ ਚੋਰੀ ਹੋਣਗੇ ਨਿਕਲ ਲੱਪੇ ਮੈਂ ਕਿਹਾ ਤੁਹਾਡੀ ਜੇ ਤੈਨੂੰ ਜਿਹੜੇ ਚਿਮੜਾ ਤੈਨੂੰ ਕਿੱਦਾਂ ਪਤਾ ਲੱਗਦਾ ਕਹਿੰਦਾ ਅੰਦਰੋਂ ਆਵਾਜ਼ ਆਉਂਦੀ ਟਿਓ 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 ਐਡਾ ਮਾੜਾ ਇੰਨਾ ਛੋਟਾ ਇਲਾਕਾ ਇਹਨਾਂ ਦਾ ਇੰਨਾ ਛੋਟਾ ਇਲਾਕਾ ਬੰਦੇ ਰਾਹ ਵਾਲਾ ਕਿੱਦਾਂ ਸਮਝਾਉਂਦੇ ਅੱਜ ਜਾਏਗਾ ਨਾ ਅੱਖ ਚਮਕਦੇ ਸਾਰੀ ਕੱਬੇ ਹੱਥ ਮੁੜ ਜੀ ਆਫਾਕ ਮੁਸਤਫਾ ਦੇਖ ਲਓ ਆਪਣੇ ਵਿਆਹ ਤੇ ਉੱਥੇ ਵਲੀਬਲ ਪੂਰਾ ਖਾ ਕੇ ਆਇਆ ਉਹਨੂੰ ਪੁੱਛ ਕਰ ਲੈ ਇਹਦਾ ਤਾਂ ਫਾਕ ਮੁਸਤਫਾ बस कर दे तुम नाज़रीन अपने अपना- ब्याह दे गरीबी मंगी सी ਤੇ ਭਾਜੀ ਜ਼ਰੂਰੀ ਆ ਪਹਿਲ ਲੈ ਪਹਿਲ ਹੈ नाज़रीन अपना बहुत बहुत ख्याल रखिएगा और अपनी दुआओं में हमें याद रखिएगा जाते हुए एक खूबसूरत शेर आपकी नजर करूंगा ਤੁਹਾਨੂੰ ਪਤਾ ਇਹਦੇ ਫਾਕ ਮੁਸਤਫਾ ਦੇ ਇਲਾਕੇ ਸਭ ਤੋਂ ਵੱਡੀ ਕਮੇਟੀ ਕਾਹਦੀ ਪੈਣ ਰਹੀ ਹੈ Okay. ਸਟਿੰਗ ਦੀ ਪੈਰ ਪਾ ਕੇ ਸਟਿੰਗ ਪੀਣੀ ਆ जाते हुए आपकी नजर एक शेर करूंगा मुझे बहुत अच्छा लगा ਫੇਰ ਕਹਿ ਲੋ ਲੇਕਿਨ ਝੋਲੀ ਨਾ ਫੇਰਨ ਲੱਪਿਓ ਖੈਰ ਹੋ ਜੇ हाँ सिर ते डब्बा ना रख के ना नहीं फिरना ਇਹ ਨਾ ਹੋਵੇ ਕਹੀ ਉਹ ਪਰਦੇਸੀ ਦਾ ਹੱਕ ਕੋਈ ਨਾ ਰੱਖੇ ਜੀ ਚੱਕਰ ਲਗਾਏਗਾ 10-20 ਰੁਪਏ ਸਾਹਿਬ ਸਾਰੇ ਇਮਦਾਦ ਕਰਦੇ ਇਹ ਨਾ ਕਰੋ। ਜਿਹੜਾ ਜਿਹੜਾ ਆਪਣੇ ਮਾਪਿਆਂ ਨਾਲ ਮੁਹੱਬਤ ਕਰਦਾ ਕਰੋ ਇੱਕ ਇੱਕ ਕੋਲੀ ਆਟੇ ਦੀ ਲੈ ਕੇ ਆ ਇਹ ਨਾ ਕੋਈ ਤੁਹਾਡੇ ਵਾਸਤੇ ਸ਼ੇਰ ਆ ਗਰਦਨ ਸਰੀਆ ਵੀ ਵਿੰਗਾ ਹੋਏਗਾ ਇੱਥੇ ਬਾਹਰ आपके लिए एक खूबसूरत शेर जी अब क्यों लगती है मुझे ठोकरें बाबा हाँ बाबा से मुखातिब अब क्यों लगती हैं मुझे ठोकरें बाबा बाबा अब तो मैं जूते भी सीधे पहनता हूँ हाय 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 ਇਦਾਂ ਦੇ ਕਿਆ ਕਹਿ- ਨਾਲੇ ਲੰਡਾ ਖੋਲਾਂਗੇ ਨਾਲੇ ਉੱਥੇ ਕਹੇंगे लिबास के मामले में बहुत कॉन्शियस हूँ मैं ब्रांड कॉन्शियस हूँ ब्रो